Indian security forces have responded to farmers' protests by firing iron pellets and using drones to drop tear gas shells on the civilian protesters. What are the United States' concerns about the treatment of civilian farmers? Peaceful assembly and protest are essential components of any thriving democracy. We have been monitoring recent protests by farmers in India closely and are concerned by reports that clashes between police and protesters have turned violent, resulting in several deaths. जो स्टेट डिपार्टमेंट रिजल्टिंग इन सैवरल डेथ्स कह रहा है तो ऐसा कुछ है जो लुकाया जा रहा है जो साडे सामने नहीं है। तो ये भी भारत सरकार दे मूंह ते चपेड़ है कि भाई तुसी अपने आप नूं जमहूरीयत कहंदे हो पर तुसी पीसफुल जिहड़ा है वो प्रोटेस्ट अलाउ नहीं कर रहे, इसलिए तुसी जमहूरीयत की कैटेगरी च नहीं आते। उन्होंने ये लगता है भी अमरीका की हमदर्दी वैस्ट की हमदर्दी सिखां नाल वध रही है तो जे हुण WTO है जां दूजा वो तो अमरीका ही लीड करता है। जे उत्थे किसान अमरीका का झंडा साड़न तक पहुँच जाते हैं और दूसरा करते हैं तो ये किहदे फायदे च है। तो हरियाणा पुलिस ने उन्होंने पासपोर्ट और वीजे कैंसल करने शुरू किए ने जिहड़े शंभू बॉर्डर के उत्ते गए। All kind of cheap means to suppress the dissent, dictatorial regime in power in both Haryana and centre. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਅਰਜ਼ ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV4 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰਸ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਮੌਜੂਦ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਮਿਹਰਬਾਨੀ। ਜੀ ਡਾਕਟਰ ਸਾਹਿਬ ਅੱਜ 28 ਫਰਵਰੀ 2024 17 ਫੱਗਣ ਨਾਨਕਸ਼ਾਹੀ ਸੰਮਤ 555 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਿਓ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾਡਾਈਮ ਦਾ ਇੱਕੋ ਇੱਕ ਚੈਨਲ TV 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਨ ਕੇਬਲ, ਵੈਫਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ TV 84 ਵਾਲੇ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪਹਿਲੇ ਸੈਗਮੈਂਟ ਵਿੱਚ ਆਪਾਂ ਗੱਲਬਾਤ ਵੀ ਕਰਾਂਗੇ ਕਿ ਕਿਸਾਨ ਮੋਰਚੇ ਦੇ ਹਵਾਲੇ ਨਾਲ ਔਰ ਨਾਲ ਹੀ ਪਹਿਲਾਂ ਆਪਾਂ ਤੁਹਾਨੂੰ ਦੱਸ ਦਈਏ ਕਿ ਅੱਜ ਦੇ ਸੱਚੋ ਸੱਚ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਗਿਆ ਹੈ ਇੰਡੀਆਨਾ ਤੋਂ ਸਰਦਾਰ ਗੁਰਨਾਮ ਸਿੰਘ ਅਤੇ ਵੀਰ ਰੁਬਲਦੀਪ ਸਿੰਘ ਜੀ ਵੱਲੋਂ। ਸੋ ਇਹਨਾਂ ਨੇ ਸੁਨੇਹਾ ਦਿੱਤਾ ਹੈ ਕਿ ਅੱਜ ਜੋ ਬਿਰਤਾਂਤ ਸਿਰਜਿਆ ਜਾਂਦਾ ਹੈ ਇਹ ਬਹੁਤ ਮਹੱਤਵਪੂਰਨ ਹੈ। ਸਾਨੂੰ ਸਮਝਣਾ ਪਵੇਗਾ ਕਿ ਜੋ ਬਿਰਤਾਂਤ ਹਕੂਮਤ ਸਾਡੇ ਖਿਲਾਫ ਸਿਰਜਦੀ ਹੈ ਪ੍ਰੋਪਾਗੈਂਡਾ ਕਰਕੇ ਦੁਨੀਆ ਭਰ ਵਿੱਚ ਸਾਨੂੰ ਬਦਨਾਮ ਕੀਤਾ ਗਿਆ ਹੈ। ਸੋ ਅਸੀਂ ਉਹਨਾਂ ਦੇ ਮੁਕਾਬਲੇ ਬਹੁਤ ਛੋਟੇ ਯਤਨਾਂ ਨਾਲ ਉਹਨਾਂ ਦੇ ਕੀਤੇ ਤੇ ਪਾਣੀ ਫੇਰ ਦਿੰਦੇ ਹਾਂ। ਸੋ ਬਿਰਤਾਂਤ ਦੀ ਤਾਕਤ ਅਤੇ ਅਹਿਮੀਅਤ ਨੂੰ ਸਮਝੀਏ। ਸੋ ਨਾਲ ਹੀ ਜਿਹੜੇ ਬਾਬਿਆਂ ਤੋਂ ਵੀ ਬਚੀਏ ਜਿਹੜੇ ਹੁਣ ਅਮਰੀਕਾ ਕੈਨੇਡਾ ਵਿੱਚ ਵੰਡੀਆਂ ਪਾ ਰਹੇ ਹਨ ਅਤੇ ਪਿੱਛੇ ਜਾ ਕੇ RSS ਨਾਲ ਖਲੋਂਦੇ ਹਨ। ਅੰਦਰੂਨੀ ਬਾਬਾਵਾਦ ਸਾਡਾ ਨੁਕਸਾਨ ਕਰੇਗਾ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਗੁਰਨਾਮ ਸਿੰਘ ਅਤੇ ਵੀਰ ਰੁਬਲਦੀਪ ਸਿੰਘ ਜਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵੀਅਰ ਜਿਸ ਤਰ੍ਹਾਂ ਕਿ ਆਪਾਂ ਗੱਲਬਾਤ ਐਵਰੀਡੇ ਕਰਦੇ ਹਾਂ ਕਿ 2 ਕਿਸਾਨ ਜਥੇਬੰਦੀਆਂ ਵੱਲੋਂ ਦਿੱਲੀ ਚਲੋ ਕਿਸਾਨ ਮਾਰਚ ਖਿਲਾਫ ਹਰਿਆਣਾ ਪੁਲਿਸ ਵੱਲੋਂ ਕੀਤੀ ਗਈ ਹਿੰਸਕ ਕਾਰਵਾਈ ਦਾ ਜਿਹੜਾ ਨੋਟਿਸ ਹੈ ਉਹ ਅਮਰੀਕਨ ਸਟੇਟ ਡਿਪਾਰਟਮੈਂਟ ਵੱਲੋਂ ਵੀ ਲਿਆ ਗਿਆ ਹੈ। ਔਰ ਸਟੇਟ ਡਿਪਾਰਟਮੈਂਟ ਦੀ ਪ੍ਰੈਸ ਕਾਨਫਰੰਸ ਦੌਰਾਨ ਪਾਕਿਸਤਾਨ ਦੇ ਇੱਕ ਪ੍ਰਮੁੱਖ TV ਚੈਨਲ ARY ਦੇ ਰਿਪੋਰਟਰ
ਵੱਲੋਂ ਜਦੋਂ ਇਹ ਪੁੱਛਿਆ ਗਿਆ ਤਾਂ ਇਸ ਤੇ ਲਿਖਤੀ ਜਵਾਬ ਵਿੱਚ ਸਟੇਟ ਡਿਪਾਰਟਮੈਂਟ ਨੇ ਕਿਹਾ ਕਿ ਉਹ ਕਿਸਾਨ ਮੋਰਚੇ ਨੂੰ ਬੜਾ ਕਲੋਜ਼ਲੀ ਵਾਚ ਕਰ ਰਹੇ ਹਨ ਔਰ ਸ਼ਾਂਤਮਈ ਢੰਗ ਨਾਲ ਜਿਹੜਾ ਪ੍ਰੋਟੈਸਟ ਕਰਨਾ ਕਿਸੇ ਵੀ ਜਮਹੂਰੀਅਤ ਦਾ ਮੁੱਢਲਾ ਹਿੱਸਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਰਾਜ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਸਭ ਤੋਂ ਪਹਿਲਾਂ ਤਾਂ ਅਸੀਂ ਉਹਨਾਂ ਸਾਰੇ ਹੀ ਆਪਣੇ ਵਿਊਅਰਸ ਦਾ ਸ਼ੁਕਰੀਆ ਅਦਾ ਕਰਦੇ ਹਾਂ ਜਿਨ੍ਹਾਂ ਨੇ ਕੱਲ੍ਹ ਦੇ ਸਾਡੇ ਸੈਗਮੈਂਟਸ ਨੂੰ ਬਹੁਤ ਪਸੰਦ ਕੀਤਾ ਔਰ ਖ਼ਾਸ ਤੌਰ 'ਤੇ ਉਹਨਾਂ ਨੂੰ ਇਸ ਗੱਲ ਦੇ ਉੱਤੇ ਮਾਣ ਮਹਿਸੂਸ ਹੋਇਆ ਕਿ ਸਾਡੀ ਭੈਣ ਬੀਬੀ ਪ੍ਰੀਤ ਕੌਰ ਗਿੱਲ ਨੇ ਔਰ ਉਸ ਤੋਂ ਪਹਿਲਾਂ ਵੀਰ ਅਮਰਜੀਤ ਸਿੰਘ ਢੇਸੀ ਨੇ ਬੜੇ ਹੀ ਯੋਗ ਤਰੀਕੇ ਦੇ ਨਾਲ ਬ੍ਰਿਟਿਸ਼ ਪਾਰਲੀਮੈਂਟ ਦੇ ਵਿੱਚ ਜਿੱਥੇ ਕਿਸਾਨ ਇਸ਼ੂਆਂ ਨੂੰ ਪਹਿਲਾਂ ਚੁੱਕਿਆ ਸੀ ਉੱਥੇ ਹੀ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਮੁੱਦੇ ਨੂੰ ਆਧਾਰ ਬਣਾ ਕੇ ਬ੍ਰਿਟਿਸ਼ ਗਵਰਨਮੈਂਟ ਨੂੰ ਔਨ ਦਾ ਸਪੌਟ ਪੁੱਟ ਕੀਤਾ ਔਰ ਬਹੁਤ ਸਾਰੀਆਂ ਨਿੱਜੀ ਵੀ ਲਿਖਤਾਂ ਹੁੰਦੀਆਂ ਨੇ, ਕਾਮੈਂਟਸ ਵੀ ਹੁੰਦੇ ਨੇ। ਆਲਮੋਸਟ ਹਰ ਸੈਗਮੈਂਟ ਦੇ ਥੱਲੇ ਮੇਨ ਸਾਡਾ ਜਿਹੜਾ ਪ੍ਰੋਗਰਾਮ ਆਲਮੋਸਟ 1.5-2 ਘੰਟੇ ਦਾ ਹੁੰਦਾ ਹੈ ਉਸ ਦੇ ਉੱਤੇ ਵੀ ਵੱਡੀ ਗਿਣਤੀ 'ਚ ਕਾਮੈਂਟ ਹੁੰਦੇ ਨੇ। ਸੋ ਅਸੀਂ ਉਹਨਾਂ ਨੂੰ ਪੜ੍ਹਦੇ ਵੀ ਹਾਂ, ਉਹਨਾਂ ਸੁਝਾਵਾਂ ਨੂੰ ਵੀ ਅਸੀਂ ਜਿਹੜਾ ਹੈ ਉਹ ਮੱਦੇ-ਨਜ਼ਰ ਰੱਖਦੇ ਔਰ ਅਸੀਂ ਸਾਂਝਾ ਸਭ ਦਾ ਸ਼ੁਕਰੀਆ ਵੀ ਅਦਾ ਕਰਦੇ। ਅੱਜ ਦੇ ਪ੍ਰੋਗਰਾਮ ਨੂੰ ਇੰਡੀਆਨਾ ਤੋਂ ਸਾਡੇ ਵੀਰ ਸਾਹਿਬ ਗੁਰਨਾਮ ਸਿੰਘ ਔਰ ਉਹਨਾਂ ਦੇ ਸਪੁੱਤਰ ਰੂਬਲਦੀਪ ਸਿੰਘ ਉਹਨਾਂ ਵੱਲੋਂ ਸਪਾਂਸਰ ਕੀਤਾ ਗਿਆ। ਇਹ ਸਾਡੇ ਖੈਰਖਾਹ ਨੇ, ਸਾਰਾ ਪਰਿਵਾਰ ਹੀ ਸਮੁੱਚੇ ਤੌਰ 'ਤੇ। ਇਹਨਾਂ ਦਾ ਬੇਟਾ ਜਸਦੀਪ ਸਿੰਘ ਜਿਹੜਾ ਬਹੁਤ ਹੀ ਡੈਡੀਕੇਟਡ ਪਰਿਵਾਰ ਹੈ ਗੁਰਸਿੱਖੀ ਵੱਲ, ਬੱਚਿਆਂ ਨੂੰ ਵੀ ਗੁਰਮਤ ਔਰ ਖ਼ਾਸ ਤੌਰ 'ਤੇ ਗੱਤਕਾ, ਮਾਰਸ਼ਲ ਆਰਟਸ ਇਹਨਾਂ ਸਾਰਿਆਂ ਦੇ ਵਿੱਚ। ਔਰ ਇਕੱਲਾ ਇਹੀ ਨਹੀਂ ਵੀ ਆਪਣੇ ਤੌਰ 'ਤੇ ਇੰਡੀਆਨਾ ਦਾ ਗੁਰਦੁਆਰਾ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਦੀ ਯਾਦ ਨੂੰ ਜਿਹੜਾ ਸਮਰਪਿਤ ਹੈ ਉਸ ਨੂੰ ਜਿਹੜਾ ਕਾਫੀ ਅੱਗੇ ਲਿਜਾਣ 'ਚ ਔਰ ਅੱਜ ਵੀ ਜਦੋਂ ਅਸੀਂ ਉੱਥੇ ਬਹੁਤ ਸਾਰੇ ਪ੍ਰੋਗਰਾਮ ਧਾਰਮਿਕ ਕਿਰਦਾਰ ਦੇ ਦੇਖਦੇ ਹਾਂ ਤਾਂ ਉਸ 'ਚ ਇਸ ਪਰਿਵਾਰ ਦਾ ਬਹੁਤ ਵੱਡਾ ਯੋਗਦਾਨ ਹੈ। ਔਰ ਜਿਹੜਾ ਸਮਾਗਮ ਦੀਪ ਸਿੱਧੂ ਦੀ ਯਾਦ ਦੇ ਵਿੱਚ ਬੀਤੇ ਦਿਨੀ ਗ੍ਰੀਨਵੁੱਡ ਦੇ ਵਿੱਚ ਹੋਇਆ ਗੁਰਦੁਆਰਾ ਸਾਹਿਬ, ਉਸ ਨੂੰ ਆਰਗੇਨਾਈਜ਼ ਕਰਨ ਦੇ ਵਿੱਚ ਵੀਰ ਜਾਫੀ ਸਿੰਘ, ਰੂਬਲਦੀਪ ਸਿੰਘ ਔਰ ਸਰ ਬਲਵਿੰਦਰ ਸਿੰਘ ਖੱਖ ਜਿਨ੍ਹਾਂ ਦਾ ਅਸੀਂ ਆਲਰੇਡੀ ਜ਼ਿਕਰ ਕੀਤਾ ਵੀ ਸੀ ਉਹਨਾਂ ਦੀ ਸਪਾਂਸਰਸ਼ਿਪ ਦਾ, ਉਹਨਾਂ ਨੇ ਮੇਨ ਰੋਲ ਅਦਾ ਕੀਤਾ ਔਰ ਬੜੇ ਉਤਸ਼ਾਹ ਦੇ ਵਿੱਚ ਪ੍ਰੋਗਰਾਮ ਹੋਇਆ। ਔਰ ਜਿਹੜੀ ਇਸ ਮੌਕੇ 'ਤੇ ਸਾਡੀ ਸਪੀਚ ਹੈ ਉਹ ਵੀ ਕਾਫੀ ਵਿਊਅਰਸ ਵੱਲੋਂ ਪਸੰਦ ਕੀਤੀ ਗਈ, ਕਾਫੀ ਉਸ ਦੀ ਚਰਚਾ ਹੋਈ। ਸੋ ਇਸੇ ਦੌਰਾਨ ਹੀ ਇਹਨਾਂ ਦੇ ਨਾਲ ਜਿੱਥੇ ਸਾਡਾ ਪਰਿਵਾਰਕ ਸੰਬੰਧ ਕਾਫੀ ਲੰਬੇ ਵਕਤ ਤੋਂ ਹੈ, ਪੰਥ ਪਰਿਵਾਰ ਦਾ ਜਦੋਂ ਅਸੀਂ ਹਿੱਸਾ ਬਣ ਜਾਂਦੇ ਹਾਂ ਤਾਂ ਫਿਰ ਉਹ ਸਾਰੇ ਆਪਣੇ ਪਰਿਵਾਰ ਨਾਲੋਂ ਵੀ ਡੀਅਰ ਲੱਗਦੇ ਨੇ। ਔਰ ਸਰ ਗੁਰਨਾਮ ਸਿੰਘ ਰੋਜ਼ਾਨਾ ਜਿਹੜਾ ਲਾਈਵ ਪ੍ਰੋਗਰਾਮ ਨੂੰ ਦੇਖਦੇ ਨੇ, ਫੇਸਬੁੱਕ 'ਤੇ ਉਹਨਾਂ ਦਾ ਕਾਮੈਂਟ ਵੀ ਹੁੰਦਾ ਔਰ ਉਹ ਸਾਡੇ ਲਈ ਜਿਹੜਾ ਹੈ ਉਹ ਜਦੋਂ ਵੀ ਉਹਨਾਂ ਨੂੰ ਕੋਈ ਚੰਗੀ ਗੱਲ ਜਿਹੜੀ ਉਹ ਕਿਤੇ ਪੜ੍ਹਦੇ ਨੇ ਜਾਂ ਸਾਡੀ ਪ੍ਰੈਜੈਂਟੇਸ਼ਨ ਦੇ ਵਿੱਚ ਉਹਨਾਂ ਨੂੰ ਖ਼ਾਸ ਤੌਰ 'ਤੇ ਲੈਂਗੁਏਜ ਦੇ ਹਵਾਲੇ ਨਾਲ, ਕਿਉਂਕਿ ਸਾਡੀ ਬੋਲੀ ਤਾਂ ਮਝੈਲੀ, ਮਲਵਈ, ਦੁਆਬੀ ਔਰ ਪੁਆਂਦੀ ਦੀ ਸਾਰੀ ਰਲੀ ਹੋਈ ਹੈ ਅਤੇ ਕਈ ਵਾਰ ਉਹ ਸਾਨੂੰ ਕਰੈਕਟ ਵੀ ਕਰਦੇ ਨੇ, ਸੁਝਾਅ ਵੀ ਦਿੰਦੇ ਨੇ ਔਰ ਮੈਂ ਹਮੇਸ਼ਾ ਹੀ ਇਸ ਨੂੰ ਐਪਰੀਸ਼ੀਏਟ ਕਰਦਾ ਕਿਉਂਕਿ ਅਸੀਂ ਹਰ ਰੋਜ਼ ਸਿੱਖਦੇ ਹਰ ਚੀਜ਼। ਸ਼ਾਇਦ ਸਾਡੇ ਲਈ ਸਿੱਖ ਦੀ ਸੰਗਿਆ ਵੀ ਗੁਰੂ ਨੇ ਸੀਕਰ ਆਫਟਰ ਦਾ ਟਰੂਥ, ਕਿ ਕਦੇ ਵੀ ਜਿਹੜੀ ਇਹ ਭੁੱਖ ਹੈ ਇਹ ਮਿਟਣੀ ਨਹੀਂ ਚਾਹੀਦੀ ਔਰ ਇਹੀ ਰੂਹਾਨੀਅਤ ਦੀ ਦੁਨੀਆ 'ਚ ਵੀ ਨਾਨਕ ਨਾਮ ਮਿਲਿਆ ਤਾਂ ਜੀਵਾਂ, ਇਹ ਵੀ ਕਿ ਹੋਰ 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 ਇਹ ਤਾਂ ਤੁਹਾਡੀ ਤ੍ਰਿਪਤ ਨਹੀਂ ਹੁੰਦਾ ਜਿੰਨਾ ਤੁਸੀਂ ਇਸ ਨੂੰ ਜੇ ਕੋ ਖਾਵੇ ਜੇ ਕੋ ਪੁੰਚੈ ਤਿਸਕਾ ਹੋਏ ਉਧਾਰੋ, ਇਹ ਵਸਤ ਤਜੀ ਨਾ ਜਾਏ ਨਿਤ ਨਿਤ ਰੱਖ ਔਰ ਉਤਾਰੋ। ਔਰ ਇਹ ਜਿਵੇਂ ਰੂਹਾਨੀਅਤ ਦੀ ਦੁਨੀਆ 'ਚ ਵੀ ਇਹੀ ਭੁੱਖ ਹੁੰਦੀ ਹੈ, ਇਸੇ ਤਰ੍ਹਾਂ ਜਿਹੜਾ ਇੰਟੈਲੈਕਟ ਵੀ ਹੈ, ਬੌਧਿਕ ਦੁਨੀਆ ਵੀ ਹੈ, ਉਸ ਦੇ ਵਿੱਚ ਸਾਡੀ ਲਰਨਿੰਗ ਦੀ ਗੱਲ। ਔਰ ਬਹੁਤ ਵਾਰ ਹੁਣ ਕਿਉਂਕਿ ਲੌਂਜੇਵਿਟੀ ਵਧੀ ਹੈ, ਉਮਰ ਲੰਬੀ ਹੋਣ ਲੱਗ ਗਈ ਕਿਉਂਕਿ ਵੈਕਸੀਨੇਸ਼ਨਸ ਆ ਗਈਆਂ, ਚੰਗੀ ਡਾਈਟ ਹੈ, ਇਲਾਜ ਹੈ, ਪਰ ਉਹਦੇ 'ਚ ਇੱਕ ਅਸੀਂ ਵੱਡਾ ਹਿੱਸਾ ਜਿਹੜਾ ਹੁਣ ਜਿਵੇਂ ਸਭ ਤੋਂ ਲੰਮੀ ਉਮਰ ਦੇ ਲੋਕ ਜਾਪਾਨ 'ਚ ਨੇ ਔਰ ਸਭ ਤੋਂ ਵੱਡੀ ਪ੍ਰੋਬਲਮ ਵੀ ਇਹ ਲੰਮੀ ਉਮਰ ਦੇ ਵਿੱਚ ਖ਼ਾਸ ਤੌਰ 'ਤੇ ਜਿਹਨੂੰ ਡਿਮੈਂਸ਼ੀਆ ਜਾਂ ਐਲਜ਼ਾਈਮਰ ਕਹਿੰਦੇ ਨੇ, ਇਹ ਹੋਣੀ ਸ਼ੁਰੂ ਹੋਈ ਹੈ ਕਿ ਜਦੋਂ ਤੁਹਾਡੀ ਕਰੰਟ ਮੈਮਰੀ ਗਾਇਬ ਨਹੀਂ ਹੁੰਦੀ, ਤੁਹਾਨੂੰ ਭੁੱਲ ਜਾਂਦਾ ਹੈ ਸਭ ਕੁਝ, ਪਿਛਲੀ ਮੈਮਰੀ ਇੰਟੈਕਟ ਹੁੰਦੀ ਹੈ। ਔਰ ਡਿਮੈਂਸ਼ੀਆ ਜਾਂ ਐਲਜ਼ਾਈਮਰ ਦੇ ਪੇਸ਼ੈਂਟਸ ਦੇ ਲਈ ਤਾਂ ਫਿਰ ਇੱਕ ਰਾਊਂਡ ਦਾ ਕਲੌਕ ਤੁਹਾਨੂੰ ਜਿਹੜਾ ਹੈ ਉਹਦਾ ਅਟੈਂਡੈਂਟ ਚਾਹੀਦਾ ਹੁੰਦਾ। ਲੇਕਿਨ ਹਾਲਾਂਕਿ ਇਸ ਦੇ ਉੱਤੇ ਕਾਫੀ ਕੰਮ ਹੋ ਰਿਹਾ ਹੈ ਕਿ ਭਾਈ ਕੋਈ ਜੈਨੇਟਿਕਲੀ ਕੋਈ ਹੋਰ
ਕੋਈ ਨਵੀਂ ਕਾਢ ਹੋਏ ਜਿਹੜੀ ਕਿ ਇਸ ਨੂੰ ਟ੍ਰੀਟ ਕਰੇ। ਲੇਕਿਨ ਇਹਦੇ 'ਚ ਇੱਕ ਪਾਰਟ ਜਿਹੜਾ ਸੁਜੈਸਟਿਵ ਜ਼ਰੂਰ ਹੁੰਦਾ ਹੈ ਕਿ ਜਿਹੜੇ ਲੋਕ ਮੈਂਟਲੀ ਐਕਟਿਵ ਰਹਿੰਦੇ ਨੇ, ਬਿਲਕੁਲ ਪੜ੍ਹਦੇ ਨੇ, ਵਿਚਾਰ ਕਰਦੇ ਨੇ, ਉਹ ਆਪਣੇ ਆਪ ਨੂੰ ਸੁਸਾਇਟੀ ਦੇ ਵਿੱਚ ਵੀ ਐਨਗੇਜ ਰੱਖਦੇ ਨੇ, ਉਹਨਾਂ ਦੇ ਘੱਟ ਚਾਂਸਿਸ ਹੁੰਦੇ ਨੇ ਡਿਮੈਂਸ਼ੀਆ ਜਾਂ ਇਹਦੇ 'ਚ ਜਾਣ ਦੇ। ਇਹ ਇੱਕ ਜਿਹੜਾ ਕਾਫੀ ਪ੍ਰੂਵਨ ਕਾਈਂਡ ਆਫ ਫੈਕਟ ਹੈ। ਸੋ ਵੈਸੇ ਵੀ ਇਹ ਜ਼ਰੂਰੀ ਹੈ ਔਰ ਅਸੀਂ ਸਮਝਦੇ ਹਾਂ ਕਿ ਭਾਈ ਜਦੋਂ ਅਸੀਂ ਗਿਆਨ ਦੀ ਦੁਨੀਆ 'ਚ ਹੈ ਤੇ ਇੱਥੇ ਤਾਂ ਕੋਈ ਵੀ ਫੀਲਡ ਤੁਸੀਂ ਕਿਸੇ ਫੀਲਡ ਨੂੰ ਦੇਖ ਲਓ, ਉਹਦੇ 'ਚ ਨਾ ਮੁੱਕਣ ਵਾਲੀ ਜਿਹੜੀ ਹੈ ਉਹ ਗਿਆਨ ਦੀ ਜਿਹੜੀ ਹੈ ਉਹ ਮਾਊਂਟੇਨ ਹੁੰਦੀ ਹੈ, ਪਹਾੜ ਹੁੰਦਾ। ਸੋ ਉਹਨਾਂ ਨੇ ਜਿਹੜਾ ਮੈਸੇਜ ਦਿੱਤਾ ਹੈ ਔਰ ਰੂਬਲਦੀਪ ਸਿੰਘ ਸਪੁੱਤਰ ਨੇ ਭਾਈ ਗੁਰਨਾਮ ਸਿੰਘ ਹੋਰਾਂ ਦੇ, ਔਰ ਇਹ ਬਿਲਕੁਲ ਠੀਕ ਹੈ ਕਿ ਬਿਰਤਾਂਤ ਅਸੀਂ ਹੁਣ ਆਲਮੋਸਟ ਰੋਜ਼ਾਨਾ ਹੀ ਗੱਲ ਕਿਸੇ ਨਾ ਕਿਸੇ ਪਾਸਿਓਂ ਘੁੰਮ ਕੇ ਨੈਰੇਟਿਵ ਦੀ ਹੁੰਦੀ ਹੈ। ਦੀਪ ਸਿੱਧੂ ਉਹਨਾਂ ਨੂੰ ਜਦੋਂ ਅਸੀਂ ਨੈਰੇਟਿਵ ਦਾ ਬਾਦਸ਼ਾਹ ਕਿਹਾ ਤੇ ਉਹਨਾਂ ਦੇ ਨਾਲ ਪ੍ਰੋਬਲਮ ਵੀ ਇਹੀ ਸੀ ਕਿ ਵੀ ਜਿਹੜਾ ਉਹਨਾਂ ਨੇ ਹਰ ਜੋ ਸਮੱਸਿਆ ਨੂੰ ਸਮਝਿਆ, ਜਿਵੇਂ ਯੰਗਰ ਜਨਰੇਸ਼ਨ ਤੱਕ ਪਹੁੰਚ ਕਰਨ ਦੇ ਲਈ ਡਾਇਲੋਗ ਜਾਂ ਗੋਸ਼ਟੀ ਨੂੰ ਚੁਣਿਆ ਔਰ ਨੈਰੇਟਿਵ ਸੈੱਟ ਕੀਤਾ ਕਿ ਸਾਡੇ ਆਲੇ ਤੇ ਦਿੱਲੀ ਆਲੇ ਸਾਡੀਆਂ ਵੈਲਿਊਜ਼ ਜਿਹੜੀਆਂ ਗੁਰੂ ਸਾਹਿਬਾਨ ਨੇ ਪੰਜਾਬ ਦੇ ਵਾਰਸਾਂ ਦੇ ਤੌਰ ਤੇ ਸਾਨੂੰ ਦਿੱਤੀਆਂ ਔਰ ਗੰਗਾ ਜਮਨੀ ਤਹਿਜ਼ੀਬ ਦੀਆਂ ਵੈਲਿਊਜ਼, ਔਰ ਇਹ ਸਭ ਤੋਂ ਵੱਡਾ ਜਿਹੜਾ ਵੈਪਨ ਉਹਨਾਂ ਨੂੰ ਦੁਸ਼ਮਣ ਨੂੰ ਨਜ਼ਰ ਆਇਆ ਕਿ ਭਾਈ ਇਹ ਤਾਂ ਅਸੀਂ ਇੰਨੇ ਐਫਰਟ ਕਰਕੇ ਜੋ ਨੈਰੇਟਿਵ ਬਣਾ ਰਹੇ ਹਾਂ ਸਭ ਨੂੰ ਹਿੰਦੂਤਵਾ ਦੇ ਸਮੁੰਦਰ 'ਚ ਗੋਤੇ ਦੇ ਰਹੇ ਹਾਂ, ਇਹ ਤਾਂ ਇੱਕ ਡਿਫਰੈਂਟ ਸੋਚ ਹੈ। ਸੋ ਇਸੇ ਤਰ੍ਹਾਂ TV 84 ਸਾਡੇ ਕੋਲ ਅਦਰ ਦੈਨ ਕਿ ਗੁਰੂ ਦਾ ਸਹਾਰਾ ਔਰ ਪੰਥ ਪਰਿਵਾਰ ਦੀ ਸ਼ਾਬਾਸ਼ ਇਹੀ ਹੈ, ਹੋਰ ਸਾਡੇ ਕੋਲ ਕੀ ਹੈ। ਹੁਣ ਅੱਜ ਹੀ ਖਬਰ ਬੜੇ ਡਿਟੇਲ 'ਚ ਆਈ ਹੈ ਵੀ ਕਿਵੇਂ ਡਿਜ਼ਨੀ ਵਾਲਿਆਂ ਦੇ ਨਾਲ ਜਿਹੜਾ ਉਹ ਅੰਬਾਨੀਆਂ ਦਾ ਕਿ ਅਡਾਨੀਆਂ ਦਾ ਪਤਾ ਨਹੀਂ 70,000 ਕਰੋੜ ਦਾ ਜਿਹੜਾ ਉਹ ਸਮਝੌਤਾ ਹੋਇਆ ਹੈ, ਜਿਹਦੇ ਥੱਲੇ ਉਹਨਾਂ ਨੇ ਮਰਜ 65-66% ਸ਼ੇਅਰ ਉਹਨਾਂ ਦੇ ਨੇ, ਅੰਬਾਨੀ ਕਿ ਅਡਾਨੀ ਕੌਣ ਨੇ ਔਰ ਦੂਜੇ ਡਿਜ਼ਨੀ ਦੇ ਨੇ। ਹੁਣ ਉਹਦੇ ਥੱਲੇ ਕਿਉਂਕਿ ਇਹ ਸੋਨੀ ਜਾਂ ਦੂਸਰੇ ਨੈਟਵਰਕਸ ਜਿਨ੍ਹਾਂ ਦਾ ਉਹ ਬੇਸ਼ੱਕ ਇੰਟਰਨੈਟ ਦੇ ਉੱਤੇ ਜੋ ਕੁਛ ਵੀ ਚੱਲ ਰਿਹਾ ਹੁੰਦਾ ਹੈ ਜਾਂ ਜਿਹਨੂੰ ਡਿਜੀਟਲ ਔਰ ਦੂਸਰੇ ਅੱਜ ਕੱਲ੍ਹ ਤਾਂ ਐਂਟਰਟੇਨਮੈਂਟ ਤੋਂ ਲੈ ਕੇ ਔਰ ਕਈ ਕੁਛ ਹੈ। ਸੋ ਇਹਦਾ ਮਤਲਬ ਹੈ ਕਿ ਈਵਨ ਡਿਜ਼ਨੀ ਜਿਹੜੀ ਹੈ ਇੱਥੋਂ ਨਿਕਲ ਕੇ ਉੱਥੇ 35-40% ਉਹਨਾਂ ਦਾ ਸ਼ੇਅਰ ਹੈ। ਸੋ ਬਹੁਤ ਵੱਡੀ ਇਨਵੈਸਟਮੈਂਟ ਉਹਨਾਂ ਨੇ ਕੀਤੀ, ਹਾਲਾਂ ਮੇਜਰ ਸ਼ੇਅਰ ਉਹਨਾਂ ਦੇ ਹੀ ਨੇ, ਅੰਬਾਨੀ ਹੈ ਸ਼ਾਇਦ। ਹੁਣ ਇਹ ਤੋਂ ਅਸੀਂ ਅੰਦਾਜ਼ਾ ਲਾਈਏ ਵੀ ਆਲਰੇਡੀ ਉਹਨਾਂ ਦੇ ਕੋਲ ਜਿੰਨਾ ਨੈਟਵਰਕ ਹੈ ਮੀਡੀਆ ਦਾ ਔਰ ਦੂਸਰੇ ਦਾ, ਜਿਹਦੇ ਰਾਹੀਂ ਉਹ ਹਿੰਦੂਤਵਾ ਦਾ ਨੈਰੇਟਿਵ ਵੇਚ ਰਹੇ ਨੇ, ਤਾਂ ਇਹਨਾਂ ਸਾਰਿਆਂ ਦੇ ਸਾਹਮਣੇ ਜੇ ਅਸੀਂ ਜਿੰਨੇ ਵੀ ਹੋਰ ਵੀ ਸਾਡੇ ਤੋਂ ਇਲਾਵਾ ਵੀ ਜਿਹੜਾ ਕਰਦੇ ਨੇ ਤੇ ਅਸੀਂ ਤਾਂ ਇਹਨਾਂ ਦੇ ਸਾਹਮਣੇ ਪਾਸਕੂ ਵੀ ਨਹੀਂ ਹੁੰਦੇ। ਪਾਸਕੂ ਵੀ ਜਿਹੜਾ ਹੈ ਉਹਦੇ ਨਾਲ ਵੀ ਜਿਹੜਾ ਉਹ ਵੇਟ ਬਦਲ ਜਾਂਦਾ ਹੈ। ਸੋ ਇਸ ਹਾਲਾਤ ਦੇ ਵਿੱਚ ਸਾਡਾ ਭਰੋਸਾ ਤਾਂ ਸੱਚ ਦੇ ਉੱਤੇ ਹੀ ਹੈ ਕਿ ਵੀ ਅਲਟੀਮੇਟਲੀ ਸੱਚ ਦੇ ਖਲੋਣਾ, ਸੱਚ ਬੋਲਣਾ ਤੇ ਸੱਚ ਦੇ ਕਿਲੇ ਦੇ ਵਿੱਚ ਗੁਰੂ ਨਾਨਕ ਸਾਹਿਬ ਨਾਨਕ ਰਾਜ ਚਲਾਇਆ। ਸੱਚ ਕੋਟ ਸਤਾਣੀ ਨੀਂਵ ਦੇ, ਜੇ ਗੁਰੂ ਨਾਨਕ ਸਾਹਿਬ ਨੇ ਸੱਚ ਦਾ ਕਿਲਾ ਉਸਾਰਿਆ ਤੇ ਗੁਰੂ ਨਾਨਕ ਦੀ ਉਮਤ ਉਹ ਸੱਚ ਦੇ ਕਿਲੇ ਦੇ ਵਿੱਚ ਹੈ ਤੇ ਸੱਚ ਸੁਣਾਏ ਸੀ ਸੱਚ ਕੀ ਬੇਲਾ, ਇਸ ਦੇ ਉੱਤੇ ਉਹ ਅਮਲ ਦਰਾਮਦ ਕਰਦੀ ਹੈ। ਔਰ ਸਾਨੂੰ ਵੀਰ ਗੁਰਨਾਮ ਸਿੰਘ ਜਾਂ ਰੂਬਲਦੀਪ ਸਿੰਘ ਵਰਗੇ ਜਿਹੜੇ ਸਾਡੇ ਸ਼ੁਭ ਚਿੰਤਕ ਨੇ, ਪੰਥ ਨੂੰ ਪਿਆਰ ਕਰਦੇ ਨੇ, ਉਹਨਾਂ ਦੀ ਜਿਹੜੀ ਆ ਹੱਲਾਸ਼ੇਰੀ ਉਹ ਹੋਰ ਵੀ ਹਿੰਮਤ ਦਿੰਦੀ ਹੈ। ਦੂਸਰਾ ਮੈਸੇਜ ਉਹਨਾਂ ਨੇ ਬਿਲਕੁਲ ਠੀਕ ਬਾਬਾ ਡਮ ਦਾ ਦਿੱਤਾ ਕਿ ਔਰ ਇਹ ਅਸੀਂ ਜੇ ਦੇਖੀਏ ਕਿ ਕਿਵੇਂ ਕਿਸ ਅੰਦਾਜ਼ ਦੇ ਵਿੱਚ ਅਮਰੀਕਾ ਹੋਏ, ਕੈਨੇਡਾ ਹੋਏ ਔਰ ਆਸਟ੍ਰੇਲੀਆ ਹੋਏ, UK ਤਾਂ ਪਹਿਲਾਂ ਤੋਂ ਹੀ ਇਸ ਦੇ ਪ੍ਰਭਾਵ ਥੱਲੇ ਸੀ ਕਿ ਜਿੱਥੇ ਜਿੱਥੇ ਵੀ ਗੁਰਦੁਆਰਾ ਸਾਹਿਬਾਨ ਦੇ ਵਿੱਚ ਪੰਥ ਦੀ ਗੱਲ ਹੁੰਦੀ ਸੀ ਜਾਂ ਹੁੰਦੀ ਹੈ, ਖਾਲਿਸਤਾਨ ਦੀ ਗੱਲ ਹੁੰਦੀ ਹੈ ਜਾਂ ਗੁਰਮਤ ਰਹਿਤ ਮਰਿਆਦਾ ਦੇ ਮੁਤਾਬਕ ਪੰਥ ਪ੍ਰਵਾਨਿਤ ਕਾਰਵਾਈਆਂ ਹੁੰਦੀਆਂ ਨੇ, ਉਹਨਾਂ ਦੇ ਵਿੱਚ ਤੁਸੀਂ ਦੇਖੋਗੇ ਕਿ ਉਹਨਾਂ ਦੇ ਪੈਰਲਲ ਡੇਰੇ ਖੜੇ ਕੀਤੇ ਜਾ ਰਹੇ ਨੇ। ਉਹ ਚਿੱਟੇ ਪਹਿਰਾਵੇ ਵਾਲਿਆਂ ਦੇ ਹੋਣ, ਉਹ ਨੀਲੇ ਪਹਿਰਾਵੇ ਵਾਲਿਆਂ ਦੇ ਹੋਣ, ਉਹ ਕੋਈ ਹੋਰ ਰਾਧਾ ਸਵਾਮੀ ਜਾਂ ਦੂਜੇ ਤਾਂ ਹੈ ਹੀ ਨੇ। ਉਹ ਤਾਂ ਆਲਰੇਡੀ ਜਿੰਨੇ ਵੱਡੇ ਵੱਡੇ ਜਿਹੜੇ ਨੇ ਉਹ ਕਈ ਏਕੜ ਦੇ ਵਿੱਚ ਰਾਧਾ ਸਵਾਮੀ ਉਹਨਾਂ ਆਸਟ੍ਰੇਲੀਆ ਤੋਂ ਵੀ ਮੈਨੂੰ ਪਤਾ ਲੱਗਾ, ਦੂਸਰੀਆਂ ਥਾਵਾਂ 'ਤੇ ਵੀ ਉਹਨਾਂ ਦੇ, ਔਰ ਬਾਕੀ ਦਾ ਤਾਂ ਚੱਲਦਾ ਹੀ ਹੈ। ਲੇਕਿਨ ਜਿਹੜੇ ਸਿੱਖੀ ਦਾਇਰਾ ਕਾਰ 'ਚ ਨੇ, ਜਦੋਂ ਤੁਹਾਡੇ ਕੋਲ ਆਲਰੇਡੀ ਐਸਟੈਬਲਿਸ਼ ਇੰਸਟੀਟਿਊਸ਼ਨ ਹੈ
ਤੇ ਤੁਸੀਂ ਆਪਣੇ ਪੰਥ ਦੇ ਨਾਂ ਥੱਲੇ ਜੋ ਹਰ ਇੱਕ ਨੇ ਆਪੋ ਆਪਣਾ ਜਿਹੜਾ ਉਹ ਬਣਾਇਆ ਹੋਇਆ ਕੁਛ ਨਾ ਕੁਛ ਜੀ, ਉਹਦੇ ਥੱਲੇ ਤੁਸੀਂ ਖੜਾ ਕਰਕੇ ਪਹਿਲਾਂ ਤਾਂ ਆਪਣੀ ਤੁਸੀਂ ਮਰਿਆਦਾ ਦੀ ਗੱਲ ਕਰਦੇ ਹੋ, ਫਿਰ ਤੁਸੀਂ ਉੱਥੇ ਉਸ ਕਿਸਮ ਦੀਆਂ ਚੀਜ਼ਾਂ ਵੀ। ਔਰ ਇੱਕ ਵਰੀਸਮ ਗੱਲ ਹੈ ਕਿ ਜਿੱਥੇ ਸਾਡੇ ਇੱਥੋਂ ਦੇ ਜੰਮੇ ਪੜੇ ਨੌਜਵਾਨ ਦੂਸਰੀ ਤੀਸਰੀ ਜਨਰੇਸ਼ਨ ਉਹ ਗੱਤਕਾ ਜਾਂ ਮਾਰਸ਼ਲ ਆਰਟਸ ਵੱਲ ਧਿਆਨ ਦਿੰਦੇ ਨੇ, ਖਾਲਸਾਈ ਬਾਣੇ ਦੇ ਨਾਲ ਪਿਆਰ ਕਰਦੇ ਨੇ, ਇਸ ਪਾਸੇ ਤੁਰਦੇ ਨੇ। ਹੁਣ ਜੇ ਤੁਸੀਂ ਉਹਨਾਂ ਨੂੰ ਭੰਗ ਵੱਲ ਲਾ ਦਿਓ, ਉਹਨਾਂ ਨੂੰ ਹੋਰ ਕਿਸਮ ਦੀ ਜਸਟੀਫਿਕੇਸ਼ਨ ਦੇਣੀ, ਆਪਣੀ ਮਰਿਆਦਾ ਜੀ ਸਾਡੀ ਫਲਾਣੇ ਦਲ ਦੀ ਤਾਂ ਫਲਾਣੇ ਤਰੀਕੇ ਦੀ, ਤੌਰ ਤਰੀਕੇ ਦੀ। ਔਰ ਇਹ ਗੱਲ ਸਿਰਫ ਜ਼ਬਾਨੀ ਕਲਾਮੀ ਨਹੀਂ ਹੈ, ਸੀਐਟਲ ਤੋਂ ਲੈ ਕੇ ਇੰਡੀਆਨਾ ਤੱਕ ਮੈਂ ਇਹ ਟ੍ਰੈਂਡ ਦੇਖ ਸਕਦਾ ਕਿ ਕਿਵੇਂ ਈਵਨ ਮੈਂ ਜਦੋਂ ਪਿੱਛੇ ਸੀਐਟਲ ਵੀ ਸੀ, ਉਹਨਾਂ ਨੇ ਕਿਹਾ ਜੀ ਬੱਚੇ ਮਾਪਿਓ ਦੀ ਗੱਲ ਨਹੀਂ ਸੁਣਦੇ, ਉਹਨਾਂ ਨੂੰ ਐਸੇ ਇਸ ਕਿਸਮ ਦੀ ਚੇਟਕ ਲਾਈ ਹੋਈ ਹੈ। ਔਰ ਈਵਨ ਸਟਾਕਟਨ ਦੇ ਇੱਕ ਨਗਰ ਕੀਰਤਨ ਦੇ ਮੌਕੇ ਵੀ 2 ਸਾਲ ਪਹਿਲਾਂ ਕਿ ਜੀ ਅਸੀਂ ਰਗੜਾ ਲਾਣਾ ਹੈ ਜਾਂ ਦੂਸਰਾ। ਸੋ ਮੁੱਖ ਧਾਰਾਵਾਂ ਦੇ ਵਿੱਚ ਵੀ ਝਗੜਾ ਕਰਨ ਦੀ ਕੋਸ਼ਿਸ਼, ਔਰ ਫਿਰ ਜਿਹੜੀ ਇਸ ਕਿਸਮ ਦੇ ਈਵਨ ਮਰਿਆਦਾ ਦੇ ਹਵਾਲੇ ਨਾਲ ਕਿ ਜੀ ਨਹੀਂ ਲਾਵਾਂ 'ਚ ਜਿਹੜੀਆਂ ਆਮ ਮਰਿਆਦਾ ਦੇ ਮੁਤਾਬਕ ਆਨੰਦ ਕਾਰਜ ਸੱਜਿਓਂ ਸੱਜੇ ਪਾਸੇ ਮਹਾਰਾਜ ਦੇ ਸਰੂਪ ਨੂੰ ਰੱਖ ਕੇ ਹੁੰਦੇ ਨੇ, ਨਹੀਂ ਜੀ ਸਾਡੀ ਜਿਹੜੀ ਪ੍ਰਾਚੀਨ ਪੰਥ ਮਰਿਆਦਾ ਉਹ ਖੱਬਿਓਂ ਹੈ। ਯਾਨੀ ਇਹ ਮੁੱਦੇ ਜਿਹੜੇ ਨੇ ਇਹਨਾਂ ਨੂੰ ਜਦੋਂ ਤੁਸੀਂ ਖੜੇ ਕਰਦੇ ਹੋ, ਬਿਲਕੁਲ ਸੰਗਤ ਡਿਵਾਈਡ ਹੁੰਦੀ ਹੈ, ਝਗੜੇ ਹੁੰਦੇ ਨੇ। ਔਰ ਫਿਰ ਜਿਹੜੇ ਇਸ ਕਿਸਮ ਦੇ ਮੁੱਦੇ ਖੜੇ ਕਰਨ ਵਾਲੇ ਨੇ ਉਹ ਜਾ ਕੇ ਬਿੰਦਰਾਬੰਦ ਦੇ ਵਿੱਚ ਕਿਸੇ ਸਾਧ ਦੇ ਪੈਰਾਂ 'ਚ ਬੈਠੇ ਹੋਏ ਨੇ, ਜਾਂ ਉੱਥੇ ਜਾ ਕੇ ਉਹ ਹੱਥ ਜੋੜ ਕੇ ਕਹਿ ਰਹੇ ਨੇ ਕਿ ਜੀ ਸਾਡਾ ਤਾਂ ਜਿਹੜਾ ਹੈ ਕਿਤੇ ਮਨ ਜਿਹੜਾ ਉਹ ਟਿਕਦਾ ਹੀ ਨਹੀਂ ਹੈ, ਔਰ ਅਸੀਂ ਅੱਜ ਤੁਹਾਡੇ ਦਰ ਤੇ ਆਏ ਹਾਂ। ਹੁਣ ਜਦੋਂ ਤੁਸੀਂ ਇਸ ਸਾਰੇ ਨੂੰ ਦੇਖਦੇ ਹੋ ਤਾਂ ਫਿਰ ਇਹ ਕੋਈ ਭੁਲੇਖਾ ਨਹੀਂ ਰਹਿੰਦਾ ਕਿ ਕਿਵੇਂ ਇਹ ਡਾਇਸਪੋਰਾ ਸਿੱਖਾਂ ਨੂੰ ਨਿਊਟਰਲਾਈਜ਼ ਕਰਨ ਦੇ ਲਈ ਜਿੱਥੇ ਏਜੰਸੀਆਂ ਨੇ ਇੱਕ ਪਾਸੇ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਸਹਾਰਾ ਲਿਆ, ਦੂਸਰੇ ਪਾਸੇ ਉਹਨਾਂ ਨੇ ਵਿਦਨ, ਹਾਲਾਂਕਿ ਮੇਰੀ ਇਸ ਦੇ ਉੱਤੇ ਬੜੀ ਸਪਸ਼ਟ ਟੇਕ ਹੈ, ਮੈਂ ਮਰਿਆਦਾ ਦੇ ਮੁੱਦੇ ਤੇ ਜਾਂ ਦੂਸਰਿਆਂ ਦੇ ਉੱਤੇ ਕਦੇ ਵੀ ਕਿਸੇ ਕੰਟਰੋਵਰਸੀ ਤੋਂ ਬਚਦਾ ਵੀ ਹੈ। ਔਰ ਮੈਨੂੰ ਹਮੇਸ਼ਾ ਇਹ ਹੁੰਦਾ ਕਿ ਜਿੱਥੇ ਜੋ ਹੈ ਉਹਨੂੰ ਕਰੋ। ਇਸ ਵੇਲੇ ਫੋਕਸ ਇਸ ਗੱਲ ਤੇ ਹੋਏ ਕਿ ਕਿਸ ਉਦਮ ਤੇ ਰਾਜ ਮਿਲੇ, ਸ਼ਤਰੂ ਤੇ ਸਭ ਹੋਵੇ ਮੀਤਾ। ਪਰ ਜਦੋਂ ਤੁਸੀਂ ਆਪਣੀ ਅੱਖਾਂ ਸਾਹਮਣੇ ਦੇਖ ਰਹੇ ਹੁੰਦੇ ਹੋ ਕਿ ਬਈ ਚੰਗੀਆਂ ਭਲੀਆਂ ਥਾਵਾਂ ਦੇ ਉੱਤੇ ਜਿੱਥੇ ਪੰਥਕ ਚੜ੍ਹਦੀ ਕਲਾ ਦੇ ਪ੍ਰੋਗਰਾਮ ਹੁੰਦੇ ਸੀ ਜਾਂ ਹੁੰਦੇ ਨੇ, ਉੱਥੇ ਇਸ ਕਿਸਮ ਦੇ ਵਿਵਾਦ ਖੜੇ ਕਰ ਦਿੱਤੇ ਗਏ। ਫਿਰ ਇਕੱਲਾ ਇਹੀ ਨਹੀਂ, ਤੁਸੀਂ ਉਸ ਤੋਂ ਅੱਡਰੀ ਜਾ ਕੇ ਆਪਣੀ ਥਾਂ ਲੈ ਕੇ ਜਿਹੜਾ ਉਹ ਆਪਣੇ ਡੇਰੇ ਕਾਇਮ ਕਰ ਰਹੇ ਹੋ, ਔਰ ਉਹ ਸਾਲ ਬਾਅਦ ਕੋਈ ਇੱਕ ਅੱਧਾ ਦੌਰਾ ਕਰਦਾ, ਉੱਥੋਂ ਵੀ ਆ ਜਾਂਦਾ, ਇੱਥੇ ਵੀ ਲੋਕਾਂ ਦੇ ਘਰੋਂ ਘਰੀ ਜਾ ਕੇ ਬਾਬਾ ਜੀ ਆ ਗਏ, ਇੱਧਰ ਹੋ ਗਏ, ਉੱਧਰ। ਆਮ ਦੇਖੋ ਸਾਡੀ ਮੈਜੋਰਿਟੀ ਸਿੱਖ ਸੰਗਤ ਪੰਜਾਬ 'ਚ ਹੋਏ ਇੱਥੇ ਹੋਏ, ਉਹ ਸੰਤ ਸੇਵੀ ਹੈ। ਉਹਨਾਂ ਦੇ ਅੰਦਰ ਇੱਕ ਰੱਬ ਦੇ ਪਾਸੇ ਤੁਰੇ ਹੋਇਆਂ ਲਈ, ਗੁਰਮੁਖ ਲਈ, ਸੰਤ ਲਈ, ਫਕੀਰ ਲਈ ਇੱਕ ਸ਼ਰਧਾ ਭਾਵਨਾ ਹੈ। ਔਰ ਇਹ ਇੱਕ ਚੰਗਾ ਪਾਰਟ ਹੈ ਕਿ ਭਾਈ ਜਿਹੜਾ ਰੱਬ ਦੇ ਰਸਤੇ ਲਾਉਂਦਾ। ਪਰ ਹੁੰਦਾ ਇਹ ਹੈ ਕਿ ਵੀ ਜਦੋਂ ਇਹ ਸ਼ਰਧਾ ਅੰਨੀ ਬਣ ਜਾਂਦੀ ਹੈ, ਇਸੇ ਲਈ ਸ਼ਰਧਾ ਨੂੰ ਅੰਨੀ ਸ਼ਰਧਾ ਕਹਿੰਦੇ ਨੇ। ਗੁਰੂ ਗ੍ਰੰਥ ਸਾਹਿਬ ਦੇ ਉੱਤੇ, ਗੁਰੂ ਦੇ ਉੱਤੇ ਸਾਡੀ ਅੰਨੀ ਸ਼ਰਧਾ ਹੋਣਾ, ਉਹਦੇ ਤੇ ਤਾਂ ਕੋਈ ਸਵਾਲ ਨਹੀਂ। ਪਰ ਜਦੋਂ ਤੁਸੀਂ ਇਸ ਕਿਸਮ ਦੇ ਉੱਤੇ ਅੰਨੀ ਸ਼ਰਧਾ ਰੱਖਦੇ ਹੋ, ਫਿਰ ਇਹ ਤੁਹਾਨੂੰ ਉਸ ਪਾਸੇ ਨੂੰ ਤੋੜ ਦਿੰਦੇ ਨੇ, ਆਪਣੇ ਬੱਚੇ ਬੱਚੀਆਂ ਵੀ ਤੁਹਾਡੇ ਹਵਾਲੇ ਕੀਤੇ ਹੁੰਦੇ ਨੇ, ਤਾਂ ਫਿਰ ਉਸ ਦਾ ਨਤੀਜਾ ਕੀ ਨਿਕਲਦਾ। ਹੁਣ ਇਹ ਤਾਂ ਅਸੀਂ ਆਪਣੇ ਦਾਇਰਾ ਕਾਰਜ ਪੰਥਕ 'ਚ ਗੱਲ ਕਰ ਰਹੇ ਹਾਂ। ਤੁਸੀਂ ਸੌਦਾ ਸਾਧ ਜਾਂ ਆਸ਼ੂਤੋਸ਼ ਦੇ ਡੇਰਿਆਂ 'ਚ ਜਿਨ੍ਹਾਂ ਨੇ ਆਪਣੀਆਂ ਜਵਾਨ ਬੱਚੀਆਂ ਜਾ ਕੇ ਉਹਨਾਂ ਦੇ ਹਵਾਲੇ ਕੀਤੀਆਂ, ਉਸ ਅੰਨੀ ਸ਼ਰਧਾ ਦੇ ਥੱਲੇ ਉਹਨਾਂ 'ਚੋਂ ਮੈਜੋਰਿਟੀ ਸਿੱਖ ਬੱਚੀਆਂ ਨੇ, ਸਿੱਖ ਘਰਾਣਿਆਂ ਦੀਆਂ ਨੇ। ਔਰ ਕਿਸ ਲੈਵਲ ਦੇ ਇਲਜ਼ਾਮ ਤੋਂ ਬਾਅਦ ਵੀ ਸੌਦਾ ਸਾਧ ਤੇ ਜਿੱਥੇ ਉਹ ਕਨਵਿਕਟ ਹੈ, ਇੱਕ ਹੁੰਦਾ ਵੀ ਜਿਹਦੇ ਤੇ ਦੋਸ਼ ਨੇ, ਇੱਕ ਹੈ ਜਿਹਦੀ ਕਨਵਿਕਸ਼ਨ ਹੈ, ਉਹ ਜੇਲ੍ਹ ਕੱਟ ਰਿਹਾ, ਭਾਵੇਂ ਸਾਲ 'ਚ 20 ਵਾਰੀ ਉਹਨੂੰ ਪੈਰੋਲ ਤੇ ਭੇਜਿਆ ਹੁੰਦਾ, ਪਰ ਔਰ ਕਨਵਿਕਟ ਵੀ ਰੇਪ ਕੇਸਿਸ 'ਚ ਹੈ, ਮਰਡਰ ਕੇਸਿਸ 'ਚ ਹੈ। ਲੇਕਿਨ ਇਹਦੇ ਬਾਵਜੂਦ ਜੇ ਤੁਸੀਂ ਦੇਖੋਗੇ ਕਿ ਭਾਈ ਸੌਦਾ ਸਾਧ ਦੇ ਉਹਦੀਆਂ ਐਕਟੀਵਿਟੀਜ਼ 'ਚ ਜਾਂ ਉਹਦੇ ਦਾਇਰਾ ਕਾਰਜ ਕੋਈ ਫਰਕ ਪਿਆ, ਬਿਲਕੁਲ ਨਹੀਂ। ਉਹ ਉਹਨਾਂ ਦਾ ਜਿਹੜੀ ਅੰਨੀ ਸ਼ਰਧਾ ਵਾਲੇ ਨੇ ਉਹ ਫਿਰ ਕਹਿਣਗੇ ਜੀ ਉਹ ਤਾਂ ਜੇਲ੍ਹ 'ਚ ਜਿਹੜੇ ਦੂਸਰੇ ਕੈਦੀ ਨੇ ਉਹਨਾਂ ਦਾ ਭਲਾ ਕਰਨ ਦੇ ਲਈ ਜੇਲ੍ਹ 'ਚ ਗਏ ਨੇ, ਉਹ ਕਾਊਂਟਰ ਆਰਗੂਮੈਂਟ ਦੇ ਰਹੇ ਹੁੰਦੇ ਨੇ। ਸੋ ਅਸੀਂ ਸਮਝਦੇ ਹਾਂ ਵੀ ਇਹ ਜ਼ਰੂਰੀ ਹੈ ਵੀ ਇਸ ਕਿਸਮ ਦੇ ਤੱਤਾਂ ਨੂੰ ਚੈਲੰਜ ਕੀਤਾ ਜਾਏ। ਹਾਲਾਂ ਜਦੋਂ ਤੁਸੀਂ ਚੈਲੰਜ ਕਰਦੇ ਹੋ ਕਈ ਥਾਵਾਂ ਦੇ ਉੱਤੇ ਇੱਕ ਬਦਮਗਜ਼ੀ ਵੀ ਪੈਦਾ ਹੁੰਦੀ ਹੈ, ਪਰ ਚੈਲੰਜ ਨਾ ਕਰਨ ਤੋਂ ਹੁੰਦਾ ਵੀ ਤੁਸੀਂ ਉਹਨੂੰ ਅੱਖਾਂ ਬੰਦ ਕਰਕੇ ਤੁਸੀਂ ਵੀ ਉਹਨਾਂ ਨੂੰ ਫੋਲੋ ਕਰੋ। ਸੋ ਇਹ ਤੱਤ ਚੈਲੰਜ ਹੋ ਵੀ ਰਹੇ ਨੇ, ਔਰ ਇਹੀ ਕਾਰਨ ਹੈ ਕਿ ਫਿਰ
ਵੱਡੀਆਂ ਕਮੇਟੀਆਂ ਵੱਲੋਂ ਦਿੱਲੀ ਜਿਹੜੀ ਹੈ ਉਹ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਏ ਜਾਂ ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ ਹੋਏ ਜਾਂ ਕੈਨੇਡਾ 'ਚ ਓਨਟਾਰੀਓ ਗੁਰਦੁਆਰਾ ਮੈਨੇਜਮੈਂਟ, ਉਹਨਾਂ ਨੇ ਕਾਫੀ ਇਸ ਦੇ ਉੱਤੇ ਸਖਤ ਫੈਸਲੇ ਲਏ ਨੇ ਕਿ ਇਸ ਕਿਸਮ ਦੇ ਲੋਕਾਂ ਨੂੰ ਜਿਹੜਾ ਹੈ ਉਹ ਗੁਰਦੁਆਰਾ ਸਟੇਜਾਂ ਤੋਂ ਜਾਂ ਪਲੇਟਫਾਰਮਸ ਤੋਂ ਸਪੇਸ ਨਾ ਦਿੱਤਾ ਜਾਏ। ਪਰ ਇਹ ਇੱਕ ਵੰਡ ਦਾ ਕਾਰਨ ਹੈ ਔਰ ਅਸੀਂ ਸਰ ਗੁਰਨਾਮ ਸਿੰਘ ਔਰ ਬੇਟਾ ਰੂਬਲਦੀਪ ਸਿੰਘ ਇਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਦੇਖੋ ਅਸੀਂ ਜਦੋਂ ਬੇਸ਼ੱਕ TV 84 ਤਾਂ 12 ਸਾਲ ਦੀ ਉਮਰ ਦਾ ਹੈ ਅਜੇ, ਲੇਕਿਨ ਜੇ ਅਸੀਂ ਆਪਣਾ ਪੋਲੀਟੀਕਲ ਐਕਟਿਵਿਜ਼ਮ ਪੰਜਾਬ ਦੇ ਹਵਾਲੇ ਨਾਲ ਵੀ ਦੇਖੀਏ ਤਾਂ ਉਹ ਆਲਮੋਸਟ 80s ਤੋਂ ਹੀ ਚਲਾ ਜਾਂਦਾ ਹੈ। 45 ਸਾਲ ਦਾ ਐਕਟਿਵਿਜ਼ਮ ਹੈ। ਇੱਕ ਪਾਰਟ ਮੈਨੂੰ ਹਮੇਸ਼ਾ ਇਹ ਰਿਹਾ ਕਿ ਭਾਈ ਜਿੱਥੇ ਸਾਡੀ ਹੋਣੀ ਬੇਸ਼ੱਕ 47 ਦਾ ਦੁਖਾਂਤ ਵੀ ਸਾਡੇ ਸਾਹਮਣੇ ਹੈ, ਹੋਰ ਕੁਝ ਵੀ ਅਸੀਂ ਦੇਖਦੇ ਹਾਂ, ਪਰ ਜੇ ਸਾਡਾ ਮੱਕਾ ਤੇ ਮਦੀਨਾ ਨਨਕਾਣਾ ਸਾਹਿਬ ਕਰਤਾਰਪੁਰ ਸਾਹਿਬ ਪਾਕਿਸਤਾਨ 'ਚ ਹੈ ਜਾਂ ਗੁਰੂ ਨਾਨਕ ਸਾਹਿਬ ਨੇ ਉੱਥੇ ਰਹਿਣਾ ਪਸੰਦ ਕੀਤਾ, ਸਾਡਾ ਇੱਕ ਹਿਸਟੋਰੀਕਲ ਵਿਰਸਾ ਵੀ ਔਰ ਸਾਡੀ ਬੋਲੀ ਸਾਂਝ ਦੂਜਾ ਕਿ ਇਹਦੇ ਬਾਵਜੂਦ ਕਿਤੇ ਨਾ ਕਿਤੇ ਸਾਈਕੋ ਹਿਸਟਰੀ ਵੀ ਘੁੰਮਦੀ ਹੈ 18ਵੀਂ ਸਦੀ ਦੀ 47 ਦਾ ਦੁਖਾਂਤ ਵੀ ਹੈ ਕਿ ਗੁਰੂ ਨੇ ਸਾਡੀ ਹੋਣੀ ਸਾਂਝੀ ਰੱਖੀ ਹੋਈ। ਔਰ ਵੈਸੇ ਵੀ ਜਦੋਂ ਅਸੀਂ ਅੱਜ ਪ੍ਰੈਕਟੀਕਲੀ ਇਸ ਨੂੰ ਖਾਲਿਸਤਾਨ ਦੇ ਬਾਰਡਰ ਨੂੰ ਦਰਿਆਏ ਜਮਨਾ ਤੋਂ ਵਾਘਾ ਤੱਕ ਡਿਫਾਈਨ ਕਰਦੇ ਹਾਂ ਤੇ ਅਸੀਂ ਲੈਂਡਲੌਕਡ ਹੋਣਾ, ਸਾਡੇ ਗੁਰੂ ਦਰਬਾਰ ਔਰ ਗੁਰੂ ਘਰ ਤਾਂ ਹੈ ਹੀ ਹੈ ਨੇ। ਇਸ ਲਈ ਬਹੁਤ ਵਾਰ ਪਾਕਿਸਤਾਨੀ ਜਿਹੜੇ ਇੰਟੈਲੈਕਚੁਅਲਸ ਨਾਲ ਜਦੋਂ ਗੱਲ ਹੁੰਦੀ ਹੈ ਤਾਂ ਉਹਨਾਂ ਨੂੰ ਮੈਂ ਇਹ ਵੀ ਕਹਿੰਦਾ ਹਾਂ ਕਿ ਵੀ ਤੁਹਾਡੇ ਲਈ ਤਾਂ ਪਾਕਿਸਤਾਨ ਵਤਨ ਹੈ, ਵਤਨ ਦੇ ਨਾਤੇ ਤੁਹਾਡਾ ਘਰ ਹੈ, ਮੁਲਕ ਹੈ ਤੁਹਾਡਾ, ਪਰ ਸਾਡੇ ਲਈ ਇਹ ਪੁੰਨ ਭੂਮੀ ਹੈ। ਤੁਹਾਡੇ ਲਈ ਪਾਕਿਸਤਾਨ ਪੁੰਨ ਭੂਮੀ ਨਹੀਂ ਹੈ, ਤੁਹਾਡੀ ਪੁੰਨ ਭੂਮੀ ਸਾਊਦੀ ਅਰੇਬੀਆ ਹੈ ਜਿੱਥੇ ਮੱਕਾ ਤੇ ਮਦੀਨਾ। ਸੋ ਇਹ ਇੱਕ ਬੌਂਡ ਐਕਸਟਰਾ ਵੀ ਬੌਂਡ ਕਰਦਾ ਅਦਰ ਦੈਨ ਕਿ ਤਹਿਜ਼ੀਬ ਦੀ ਸਾਂਝ, ਸਦੀਆਂ ਦੀ ਸਾਂਝ, ਸਿੱਖ ਵਿਰਸੇ ਦੀ ਸਾਂਝ। ਔਰ ਇਹੀ ਕਾਰਨ ਰਿਹਾ ਕਿ ਇਹਨਾਂ 4 ਦਹਾਈਆਂ ਤੋਂ ਜ਼ਿਆਦਾ 'ਚ ਸਾਡਾ ਜਿਹੜਾ ਬਿਰਤਾਂਤ ਸਿਰਜਣਾ ਹੈ ਜਾਂ ਓਪਨਨੈਸ ਦੇ ਨਾਲ ਗੱਲ ਕਰਨਾ ਹੈ ਜਾਂ ਸਿੰਪਥੀ ਰੱਖਣਾ ਹੈ, ਪਿਆਰ ਕਰਨਾ ਹੈ, ਇਹ ਮਹਿਜ਼ ਇੱਕ ਪੋਲੀਟੀਕਲ ਜਿਹੜਾ ਕੋਈ ਪਲੋਏ ਨਹੀਂ ਸੀ ਜਾਂ ਨਹੀਂ ਹੈ, ਇਹ ਇੱਕ ਜੈਨੂਨ ਹੈ। ਕਿਉਂਕਿ ਮੈਂ ਸਮਝਦਾ ਕਿ ਇਹ ਜਿਹੜੀਆਂ ਸਾਂਝਾਂ ਵੀ ਨੇ, ਗੁਰੂ ਨਾਨਕ ਸਾਹਿਬ ਦੀ ਬਾਣੀ, ਭਾਈ ਮਰਦਾਨੇ ਦੀ ਰਬਾਬ, ਗੁਰੂ ਅਰਜਨ ਸਾਹਿਬ ਸਾਈਂ ਮੀਆਂ ਮੀਰ ਦਾ ਰਿਸ਼ਤਾ ਔਰ ਜ਼ਾਹਰ ਹੈ ਨਬੀ ਖਾਨ ਗਨੀ ਖਾਨ ਜਿਹੜੇ ਗੁਰੂ ਕੇ ਪਿਆਰੇ ਜਿਨ੍ਹਾਂ ਨੂੰ ਗੁਰੂ ਨੇ ਵਡਿਆਇਆ ਔਰ ਹੁਕਮਨਾਮੇ ਬਖਸ਼ੇ, ਸ੍ਰੀ ਸਾਹਿਬ ਬਖਸ਼ੀ, ਇਹ ਸਾਰੇ ਹੈ ਉਹ ਬੌਂਡ ਨੇ ਜਿਹੜੇ ਪੀਰ ਬੁੱਧੂ ਸ਼ਾਹ ਔਰ ਉਹਦੇ ਬੱਚਿਆਂ ਦਾ ਖੂਨ ਜਿਹੜਾ ਹੈ ਉਹ ਸਿੱਖਾਂ ਦੇ ਖੂਨ ਦੇ ਨਾਲ ਡੁੱਲਿਆ ਜਿਹੜਾ 22 ਤਾਰ ਦੇ ਪਹਾੜੀ ਰਾਜਿਆਂ ਦੇ ਖਿਲਾਫ। ਸੋ ਮੈਂ ਇੱਕ ਬੇਸਿਕਲੀ ਕਿਉਂਕਿ ਫਕੀਰਾਨਾ ਬਿਰਤੀ ਔਰ ਰੂਹਾਨੀਅਤ ਨਾਲ ਜੁੜੇ ਹੋਣ ਕਰਕੇ ਮੈਂ ਇਹਨੂੰ ਰੂਹਾਨੀ ਬੌਂਡ ਨੂੰ ਇੱਕ ਪੋਲੀਟੀਕਲ ਬੌਂਡ ਦੇ ਤੌਰ ਤੇ ਵੀ ਭਵਿੱਖ ਦੇ ਵਿੱਚ ਦੇਖਦਾ ਕਿ ਸਾਡੇ ਖਾਲਿਸਤਾਨ ਔਰ ਪਾਕਿਸਤਾਨ ਦੇ ਸਬੰਧ ਉਵੇਂ ਹੀ ਹੋਣ ਜਿਵੇਂ ਅਮਰੀਕਾ ਕੈਨੇਡਾ ਦੇ ਨੇ। ਔਰ ਇਸ ਸਾਰੇ ਦਾ ਨਤੀਜਾ ਵੀ ਇਹ ਰਿਹਾ, ਹਾਲਾਂਕਿ ਕਈ ਵਾਰ ਸਾਨੂੰ ਆਪਣਿਆਂ ਦੇ ਵੀ ਕੁਛ ਦੇ ਕ੍ਰਿਟਿਸਿਜ਼ਮ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਨ੍ਹਾਂ ਨੂੰ ਇਹ ਵੀ ਕਈ ਵਾਰੀ ਪ੍ਰੋਬਲਮ ਹੁੰਦੀ ਹੈ ਜਿੱਥੇ ਅਸੀਂ ਫਤਿਹ ਬੁਲਾਉਂਦੇ ਹਾਂ ਉੱਥੇ ਅਸੀਂ ਅਸਲਾਮ ਅਲੈਕਮ ਕਿਉਂ ਕਹਿੰਦੇ ਹਾਂ, ਇਕੱਲੀ ਫਤਿਹ ਨਾਲ ਕਿਉਂ ਨਹੀਂ ਹੈ। ਜਾਂ ਹੁਣ ਫਿਰ ਅਸੀਂ ਉਹ ਸਾਡੇ ਕਈ ਜਿਹੜੇ ਜ਼ਿਆਦਾ ਸੈਕੂਲਰ ਬਣਦੇ ਨੇ ਉਹ ਕਹਿੰਦੇ ਜੀ ਤੁਸੀਂ ਹਿੰਦੂਆਂ ਨੂੰ ਵਿਸ਼ ਨਹੀਂ ਕਰਦੇ। ਮੈਂ ਕਿਹਾ ਜੀ ਨਮੋ ਨਮੋ, ਹੁਣ ਉਹਨਾਂ ਨੂੰ ਵੀ ਪ੍ਰੋਬਲਮ ਹੈ ਜੀ। ਮੈਂ ਕਿਹਾ ਜੀ ਕਿਉਂਕਿ ਇਹਨਾਂ ਦਾ ਤਾਂ ਗੰਗਾ ਜਮਨੀ ਤਹਿਜ਼ੀਬ ਵਾਲਿਆਂ ਦਾ ਤਾਂ ਅਲਟੀਮੇਟ ਮਨੂ ਸਮ੍ਰਿਤੀ ਹੀ ਇਹਨਾਂ ਦਾ ਸੰਵਿਧਾਨ ਹੈ ਤੇ ਇਹਨਾਂ ਦੀ ਜਿਹੜੀ ਸੈਲੂਟੇਸ਼ਨ ਹੈ ਜਾਂ ਇਹਨਾਂ ਦਾ ਜਿਹੜੀ ਆਪਸੀ ਗ੍ਰੀਟ ਹੈ ਸੰਸਕ੍ਰਿਤ ਦੇ ਵਿੱਚ ਉਹ ਨਮੋ ਨਮੋ ਹੈ, ਕਿਉਂਕਿ ਉਹਨਾਂ ਦੇ ਹਿੰਦੂਤਵਾ ਦੀ ਰਾਜਧਾਨੀ ਤਾਂ ਉਹੀ ਉਹਨਾਂ ਦਾ ਗੰਗਾ ਜਮਨੀ ਤਹਿਜ਼ੀਬ ਵਾਲਿਆਂ ਦੀ ਸੰਸਕ੍ਰਿਤੀ ਉਹਨਾਂ ਦੀ ਦੇਵ ਬੋਲੀ ਹੋਣੀ ਹੈ। ਮੈਂ ਕਿਹਾ ਮੈਂ ਤਾਂ ਜੀ ਸੰਸਕ੍ਰਿਤ 'ਚ ਗ੍ਰੀਟ ਕਰਦਾ ਨਮੋ ਨਮੈ ਨਮਸਕਾਰ ਤਾਂ ਫਿਰ ਹਿੰਦੀ 'ਚ ਹੈ ਜਿਹੜੀ 19ਵੀਂ ਸਦੀ ਦੇ ਅਖੀਰ 'ਚ 4-5 ਜਿਹੜੇ ਡਾਇਲੈਕਟ ਸੀ, ਅਵਧੀ, ਭੋਜਪੁਰੀ, ਬ੍ਰਿੰਦਾਵਨੀ, ਬ੍ਰਜ ਭਾਸ਼ਾ, ਇਹਨਾਂ ਨੂੰ ਮਿਲਾ ਕੇ ਬਣਾਏ ਗਏ। ਹਿੰਦੀ ਨਾਂ ਦੀ ਜ਼ੁਬਾਨ 19th ਸੈਂਚੁਰੀ ਤੋਂ ਪਹਿਲਾਂ ਨਹੀਂ ਸੀ। ਆਫ ਕੋਰਸ ਸੰਸਕ੍ਰਿਤ ਦੀ ਜਿਹੜੀ ਵਰਣਮਾਲਾ ਹੈ ਕ ਖ ਗ ਘ ङ ਸਾਰੇ ਜਿਹੜੀਆਂ ਰੀਜਨਲ ਲੈਂਗੁਏਜਸ ਨੇ ਉਹ ਬੰਗਲਾ ਹੋਏ, ਗੁਜਰਾਤੀ ਹੋਏ, ਮਰਾਠੀ ਹੋਏ, ਉਹ ਸਾਰੀਆਂ ਉਹਦੇ 'ਚ ਲਿਖੀਆਂ ਜਾਂਦੀਆਂ ਨਾਰਥ ਦੀਆਂ। ਸਾਡੀ ਪੰਜਾਬੀ ਨਹੀਂ, ਸਾਡੀ ਆਪਣੀ ਸਕ੍ਰਿਪਟ ਹੈ ਊੜਾ ਐੜਾ ਈੜੀ ਸੱਸਾ ਹਾ ਜਿਹੜੀ ਗੁਰੂ ਸਾਹਿਬ ਨੇ ਜਿਹਨੂੰ ਪੋਪੂਲਰ ਕੀਤਾ। ਸੋ ਜ਼ਾਹਰ ਹੈ ਕਿ ਵੀ ਅਸੀਂ ਇਸ ਦੇ ਉੱਤੇ ਹੀ ਹਮੇਸ਼ਾ
ਪਹਿਰਾ ਦੇਣ ਦੀ ਕੋਸ਼ਿਸ਼ ਵੀ ਕੀਤੀ ਔਰ ਵਕਤ ਦੇ ਨਾਲ ਇੱਕ ਵੱਡੇ ਦਾਇਰਾਕਾਰ 'ਚ ਪਾਕਿਸਤਾਨ ਦੇ ਖਾਸ ਤੌਰ 'ਤੇ ਸਾਡੇ ਨਾਲ ਵੱਡੀ ਗਿਣਤੀ 'ਚ ਵਿਊਅਰ ਵੀ ਜੁੜਦੇ ਨੇ, ਉਹਨਾਂ ਦੀ ਇਨਪੁਟ ਵੀ ਸਾਡੇ ਲਈ ਲਾਹੇਵੰਦੀ ਹੁੰਦੀ ਹੈ। ਈਵਨ ਗੁਰਬਾਣੀ ਨਾਲ ਸੰਬੰਧਿਤ ਵਿਚਾਰਾਂ ਵੀ ਜਿਹੜੀਆਂ ਨੇ ਉਹ ਰੂਹਾਨੀਅਤ ਦੇ ਮੇਲ ਦੀ ਗੱਲ ਵੀ ਹੁੰਦੀ ਹੈ। ਔਰ ਪਾਕਿਸਤਾਨ 'ਚ ਵੀ ਜਦੋਂ ਅਸੀਂ ਅਸ਼ਫਾਕ ਅਹਿਮਦ ਜਾਂ ਉਸ ਕਿਸਮ ਦੇ ਲੋਕਾਂ ਦਾ ਜ਼ਿਕਰ ਕਰਦੇ ਹਾਂ, ਇਹ ਵੀ ਉਹ ਪਾਈਨੀਅਰ ਸੀ ਜਿਹੜੇ ਮਹਿਸੂਸ ਕਰਦੇ ਸੀ ਵੀ ਇਹ 47 'ਚ ਤੀਸਰੇ ਸ਼ੈਤਾਨ ਨੇ ਸਾਨੂੰ ਆ ਕੇ ਅੰਗਰੇਜ਼ਾਂ ਤੋਂ ਬਾਅਦ ਉਹਨਾਂ ਦੀ ਸ਼ੈਤਾਨੀ ਉਹਨਾਂ ਨੇ ਸਾਨੂੰ ਲੜਾ ਦਿੱਤਾ ਹੈ ਜੀ। ਹਾਲਾਤ ਉਹ ਪੈਦਾ ਕਰ ਦਿੱਤੇ ਕਿ ਭਾਈ ਜਿਵੇਂ ਅਸੀਂ ਇੱਕ ਦੂਸਰੇ ਦੇ ਖਿਲਾਫ ਦੇ ਲਈ ਬਣੇ ਹੋਏ ਆ, ਪਰ ਸਾਨੂੰ ਜਿਹੜਾ ਹੈ ਉਹ ਅੱਗੋਂ ਸਾਂਝਾਂ ਵੱਲ ਤੁਰਨਾ ਚਾਹੀਦਾ। ਔਰ ਮੈਂ ਇਹ ਇੰਨੀ ਵੱਡੀ ਭੂਮਿਕਾ ਇਸ ਲਈ ਦਿੱਤੀ ਹੈ ਕਿ ਬਹੁਤ ਵਾਰ ਜਦੋਂ ਅਸੀਂ ਇਹ ਦੇਖਦੇ ਹਾਂ ਕਿ ਜਿੱਥੇ ਤੁਹਾਡੇ ਸਿੰਪੈਥਾਈਜ਼ਰ ਲਾਈ ਕਰਦੇ ਨੇ, ਤੁਹਾਡੇ ਹਮਦਰਦ ਲਾਈ ਕਰਦੇ ਨੇ, ਆਵਾਜ਼ ਤਾਂ ਤੁਹਾਡੇ ਲਈ ਉਹੀ ਚੁੱਕਣਗੇ। ਹੁਣ ਵਾਈਟ ਹਾਊਸ ਹੈ ਜਾਂ ਸਟੇਟ ਡਿਪਾਰਟਮੈਂਟ ਹੈ, ਉਹਨਾਂ ਦੇ ਵਿੱਚ ਜਿਹੜੇ ਕੋਰਸਪੋਂਡੈਂਟ ਹੁੰਦੇ ਨੇ ਉਹ ਐਕਰੈਡੀਟਿਡ ਹੁੰਦੇ ਨੇ ਵੱਡੇ ਵੱਡੇ ਨਿਊਜ਼ ਚੈਨਲਸ ਵੱਲੋਂ, ਜਾਂ ਜਿਹੜੇ ਮੀਡੀਆ ਆਊਟਲੈਟਸ ਨੇ ਜਾਂ ਨਿਊਜ਼ ਏਜੰਸੀਜ਼ ਨੇ, ਉਹ ਪੂਰੀ ਇੱਕ ਪ੍ਰੋਸੈਸ ਰਾਹੀਂ ਔਰ ਉਹਨਾਂ ਦੀ ਇੱਕ ਆਪਣੀ ਰੈਕਗਨੀਸ਼ਨ ਹੁੰਦੀ ਹੈ। ਉਹਨਾਂ ਦੇ ਕੋਲ ਹੀ ਹੱਕ ਵੀ ਹੁੰਦਾ ਪ੍ਰੈਸ ਕਾਨਫਰੰਸ ਜਾਣ ਦਾ ਔਰ ਸਵਾਲ ਪੁੱਛਣ ਦਾ। ਹੁਣ ਸਾਡਾ ਤਾਂ ਕੋਈ ਆਧਾਰ ਹੀ ਨਹੀਂ ਹੈ, ਜਾਂ ਅਸੀਂ ਤਾਂ ਅਜੇ ਬੇਬੀ ਸਟੈਪਸ ਵਾਲੀ ਗੱਲ ਹੈ, ਕੋਈ ਮੁਲਕ ਨਹੀਂ ਹੈ। ਸੋ ਇਹ ਜਿਹੜੀ ਐਕਰੈਡੀਟਿੰਗ ਹੈ ਬਹੁਤ ਵਾਰੀ ਮੁਲਕਾਂ ਦੇ ਬੇਸ ਜਿਵੇਂ ਹੁੰਦਾ ਹੈ ਕਿ ਜੀ ਜੇ UK ਹੈ ਤੇ BBC ਔਰ ਦੂਸਰੇ ਚੈਨਲ ਆ ਗਏ। ਹੁਣ ARY ਪਾਕਿਸਤਾਨ ਦਾ ਬਹੁਤ ਵੱਡਾ ਨਿਊਜ਼ ਚੈਨਲ ਹੈ TV ਦਾ, ਔਰ ਉਹਨਾਂ ਦੇ ਰਿਪੋਰਟਰ ਜਿਹੜੇ ਐਕਰੈਡੀਟਿਡ ਰਿਪੋਰਟਰ ਨੇ ਵਾਈਟ ਹਾਊਸ ਔਰ ਸਟੇਟ ਡਿਪਾਰਟਮੈਂਟ 'ਚੋਂ ਮਿਸਟਰ ਜਹਾਂਜ਼ੇਬ ਅਲੀ ਨੇ। ਔਰ ਇਹ ਜ਼ਾਹਰ ਹੈ ਕਿ ਜਦੋਂ ਅਸੀਂ ਪਾਕਿਸਤਾਨ ਦੀ ਗੱਲ ਕਰਦੇ ਹਾਂ, ਵੱਡਾ ਹਿੱਸਾ ਪਾਕਿਸਤਾਨ ਦਾ ਪੰਜਾਬ ਹੈ, ਪੰਜਾਬੀ ਮੂਲ ਵਾਲੇ ਸਿੱਖਾਂ ਦੇ ਨਾਲ ਪਿਆਰ ਵੀ ਕਰਦੇ ਨੇ, ਹਮਦਰਦੀ ਵੀ ਕਰਦੇ ਨੇ। ਔਰ ਮੌਕਾ ਬਾ ਮੌਕਾ ਜਦੋਂ ਅਸੀਂ ਕੋਈ ਵੀ ਵਾਸ਼ਿੰਗਟਨ 'ਚ ਵੀ ਐਕਟੀਵਿਟੀ ਕਰਦੇ ਹਾਂ ਜਾਂ ਦੂਜਾ ARY, ਉਸ ਨੂੰ ਹੋਰ ਵੀ ਚੈਨਲ ਨੇ ਲੇਕਿਨ ARY ਨੂੰ ਮੈਂ ਇਸ ਲਈ ਮੈਂਸ਼ਨ ਕਰ ਰਿਹਾ ਕਿਉਂਕਿ ਜਿਹੜੀ ਫਾਰਮਰ ਐਜੀਟੇਸ਼ਨ ਨਾਲ ਸੰਬੰਧਿਤ ਸਵਾਲ ਹੈ ਉਹ ਪਿਛਲੇ ਦਿਨ ਹੀ ਜਹਾਂਜ਼ੇਬ ਅਲੀ ਹੋਰਾਂ ਵੱਲੋਂ ਹੀ ਪੁੱਛਿਆ ਗਿਆ, ਉਹ ਉਹਨੂੰ ਕਵਰ ਵੀ ਕਰਦੇ ਨੇ। ਈਵਨ ਸੈਨ ਫਰਾਂਸਿਸਕੋ ਖਾਲਿਸਤਾਨ ਰੈਫਰੈਂਡਮ ਕਵਰ ਕਰਨ ਲਈ ਵੀ ਉੱਥੇ ਪਹੁੰਚੇ, ਉਹਨਾਂ ਨੇ ਮੈਨੂੰ ਵੀ ਇੰਟਰਵਿਊ ਕੀਤਾ ਔਰ ਅਸੀਂ ਉਹਨੂੰ TV 84 ਤੇ ਜਦੋਂ ਚਲਾਇਆ ਵੀ ਬਹੁਤ ਵੱਡੀ ਗਿਣਤੀ 'ਚ ਉਸ ਦੀ ਵਿਊਅਰਸ਼ਿਪ ਆਈ। ਸੋ ਉਹਨਾਂ ਨੇ ਜਹਾਂਜ਼ੇਬ ਅਲੀ ਨੇ ਬੀਤੇ ਦਿਨ ਦੋ ਤਿੰਨ ਦਿਨ ਪਹਿਲਾਂ ਹੀ ਜਿਹੜੀ ਪ੍ਰੈਸ ਕਾਨਫਰੰਸ ਸੀ ਸਟੇਟ ਡਿਪਾਰਟਮੈਂਟ ਦੀ, ਉਸ ਦੇ ਵਿੱਚ ਉਹਨਾਂ ਨੇ ਸਵਾਲ ਪੁੱਛਿਆ। ਉਹਨਾਂ ਦਾ ਸਵਾਲ ਜਿਹੜਾ ਹੈ ਉਹ ਬੜਾ ਕਲੀਅਰ ਸੀ, ਜਿੱਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਬਈ ਜਿੱਥੇ ਤੁਹਾਡੇ ਹਮਦਰਦ ਹੁੰਦੇ ਨੇ। ਹੁਣ ਹਾਲਾਂਕਿ ਜੋ ਭਾਰਤ ਦੇ ਵਿੱਚ ਵਾਪਰ ਰਿਹਾ ਉਹ ਉਹਨਾਂ ਦੇ ਐਜ਼ ਏ ਰਿਪੋਰਟਰ ਤਾਂ ਉਹ ਆਪਣੇ ਮੁਲਕ ਨੂੰ ਰਿਪਰੈਜ਼ੈਂਟ ਕਰਦੇ ਨੇ ਜਾਂ ਉਹਨਾਂ ਦੇ ਨਾਲ ਸੰਬੰਧਿਤ ਐਕਟੀਵਿਟੀ। ਉਹਨਾਂ ਦਾ ਸਵਾਲ ਹੈ, ਇੰਡੀਅਨ ਸਿਕਿਉਰਿਟੀ ਫੋਰਸਿਸ have responded to farmers' protests by firing iron pellets and using drones to drop tear gas shells on the civilian protesters. What are the United States' concerns about the treatment of civilian farmers? ਹੁਣ ਸਵਾਲ ਹੈ ਕਿ ਭਾਰਤ ਦੇ ਸੁਰੱਖਿਆ ਦਸਤਿਆਂ ਨੇ ਫਾਰਮਰਸ ਪ੍ਰੋਟੈਸਟ ਨੂੰ ਦਬਾਉਣ ਦੇ ਲਈ ਉਹਨਾਂ ਦੇ ਉੱਤੇ ਲੋਹੇ ਦੇ ਪੈਲਟਸ ਨਾਲ, ਹੁਣ ਤੁਸੀਂ ਇੰਡੀਅਨ ਮੀਡੀਆ ਆਪਣੇ ਵੀ ਦੇਖੋਗੇ, ਅਸੀਂ ਵੀ ਪੈਲਟ ਹੀ ਕਿਹਾ ਜੀ, ਰਬੜ ਬੁਲਟ ਸਕੀਨ, ਆਇਰਨ ਲੋਹਾ। ਔਰ ਇਸੇ ਲਈ ਜਦੋਂ ਪੂਰਾ ਕਾਰਤੂਸ ਦਿਖਾਉਂਦੇ ਨੇ ਜੀ ਆ ਵੱਜਿਆ, ਅੱਖਾਂ ਦੀ ਰੋਸ਼ਨੀ ਐਵੇਂ ਤਾਂ ਨਹੀਂ ਜਾਂਦੀ, ਪਲਾਸਟਿਕ ਜਾਂਦੀ, ਆਇਰਨ ਪੈਲਟਸ। ਉਹਨਾਂ ਨੇ ਕਿਹਾ ਜੀ ਭਾਰਤ ਦੇ ਸੁਰੱਖਿਆ ਦਸਤਿਆਂ ਨੇ ਫਾਰਮਰਸ ਦੇ ਉੱਤੇ ਜਿਹੜਾ ਉਹ ਲੋਹੇ ਦੇ ਪੈਲਟਸ ਦੇ ਨਾਲ ਫਾਇਰ ਕੀਤਾ, using drones to drop tear gas shells, ਕਿ ਡਰੋਨਸ ਦਾ ਇਸਤੇਮਾਲ ਕੀਤਾ, ਅਥਰੂ ਗੈਸ ਦੇ ਗੋਲੇ ਸੁੱਟਣ ਲਈ ਔਨ ਦਾ ਸਿਵਿਲੀਅਨ ਪ੍ਰੋਟੈਸਟਰ ਜਿਹੜੇ ਸਿਵਿਲੀਅਨ ਨੇ। ਡਰੋਨਸ ਦਾ ਹੁਣ ਕੋਈ ਫੌਜ ਥੋੜ੍ਹੀ ਹੈ ਦੂਜੇ ਪਾਸੇ ਬਈ ਤੁਸੀਂ ਡਰੋਨ ਨਾਲ ਬੰਬ ਸੁੱਟ ਰਹੇ ਹੋ। what are the United States concerns about the treatment of civilian farmers? ਬੜਾ ਇੰਟੈਲੀਜੈਂਟ ਸਵਾਲ ਹੈ ਕਿ ਸਿਵਿਲੀਅਨ ਫਾਰਮਰ ਨੇ ਇਧਰ ਡਰੋਨ ਔਰ ਆਇਰਨ ਪੈਲਟ ਨੇ, ਅਮਰੀਕਾ ਦਾ ਇਹਦੇ ਤੇ ਕੀ ਰਿਐਕਸ਼ਨ ਹੈ? ਹੁਣ ਉਹ ਜਿਹੜੇ ਉਸ ਨੂੰ ਹੈਂਡਲ ਕਰ ਰਿਹਾ ਸੀ ਉਹ ਵੀ ਬੌਂਦਲ ਗਿਆ। ਔਰ ਮੈਂ ਆਪਣੀ ਟੈਕਨੀਕਲ ਟੀਮ ਨੂੰ ਕਹਾਂਗਾ ਕਿ 1 ਮਿੰਟ 30 ਸੈਕਿੰਡ ਵੀ ਨਹੀਂ ਬਣਦੇ ਦੇ ਉਹ ਸਵਾਲ ਜਦੋਂ ਮਿਸਟਰ ਜਹਾਂਜ਼ੇਬ ਅਲੀ ਪੁੱਛ ਰਹੇ ਨੇ ਉਹ ਕਿੰਨਾ ਅਨਕੰਫਰਟੇਬਲ ਹੁੰਦਾ। ਪਰ ਮੈਂ ਦੂਸਰੇ ਪਾਸੇ ਅਮਰੀਕਨ ਸਿਸਟਮ ਦੀ ਬਿਊਟੀ ਦੀ ਗੱਲ ਵੀ ਕਰਦਾ। ਉਹਨਾਂ ਨੇ ਕਿਹਾ ਜੀ ਮੇਰੇ ਕੋਲ ਜਾਣਕਾਰੀ ਨਹੀਂ, ਆਈ ਵਿਲ ਗੈਟ ਬੈਕ। ਔਰ ਅੱਜ ਜਦੋਂ ਵਾਪਸ
ਸਟੇਟ ਡਿਪਾਰਟਮੈਂਟ ਨੇ ਆਪਣਾ ਲਿਖਤੀ ਜਵਾਬ ਦਿੱਤਾ ਹੈ ਕਿ ਇਸ ਦੇ ਉੱਤੇ ਕੀ ਹੈ। ਉਹਦੀ ਗੱਲ ਕਰਨ ਤੋਂ ਪਹਿਲਾਂ ਮੈਂ ਟੈਕਨੀਕਲ ਟੀਮ ਨੂੰ ਕਹਾਂਗਾ ਕਿ ਵੀ ਉਹ ਜਿਹੜਾ ਸਵਾਲ ਉਹਨੂੰ ਚਲਾ ਦੇਣ ਜ਼ਰਾ। ਅੱਛਾ Sir, Indian security forces have responded to the farmers' protest by firing iron pellets and using drones to drop tear gas shells on the civilian protesters. We have seen some horrible images. What are your concerns on this barbaric treatment of the civilian farmers? I haven't seen those reports. I'll have to take it back. Go ahead here, and then we'll wrap up for today. Sir, Indian security forces have responded to the farmers' protest by firing iron pellets and using drones to drop tear gas shells on the civilian protesters. We have seen some horrible images. What are your concerns on this barbaric treatment of the civilian farmers? I haven't seen those reports. I'll have to take it back. Go ahead here, and then we'll wrap up for today. ਸੋ ਵਿਊਅਰਸ ਵੈਲਕਮ ਬੈਕ। ਸੋ ਤੁਸੀਂ ਇਹ ਵੀਡੀਓ ਦੇਖੀਏ, ਹੁਣ ਆਪਾਂ ਡਾਕਟਰ ਸਾਹਿਬ ਦੇ ਵਿਚਾਰ ਸੁਣਦੇ ਹਾਂ। ਹਾਂਜੀ, ਹੁਣ ਕਿਉਂਕਿ ਉਦੋਂ ਤਾਂ ਉਹ ਬਚ ਕੇ ਉਹਨੇ ਕਿ ਜੀ ਰੈਪ ਅਪ ਕਰੋ, ਕੋਈ ਨਹੀਂ ਹੈ ਜਵਾਬ, ਲੇਕਿਨ ਤੁਸੀਂ ਜਿਹੜੀ ਬਿਊਟੀ ਦੇਖੋ, ਉਹਨਾਂ ਨੇ ਅੱਜ ਲਿਖਤੀ ਜਵਾਬ ਭੇਜਿਆ ਔਰ ਵੈਰੋਨੀਕਾ ਜਿਹੜਾ ਸਪੋਕਸਮੈਨ ਹੈ ਸਟੇਟ ਡਿਪਾਰਟਮੈਂਟ ਦਾ, ਉਹਨਾਂ ਨੇ ਕਿਹਾ ਡੀਅਰ ਜਹਾਨ ਜ਼ੈਬ, I am reaching out to follow up on one of your questions at yesterday's department press briefing. ਕਿ ਤੁਹਾਡਾ ਜਿਹੜਾ ਸਵਾਲ ਸੀ ਕੱਲ ਦਾ, ਮੈਂ ਵਾਪਸ ਤੁਹਾਡੇ ਵੱਲ ਰੀਚ ਆਊਟ ਕਰ ਰਿਹਾ। In response to your question, I can offer you the following on background attributable to State Department spokesperson. ਕਿ ਜੋ ਮੈਂ ਕਹਿ ਰਿਹਾ with authority ਇਹ state department ਦਾ ਜਵਾਬ ਹੈ। ਹੁਣ ਉਹਨਾਂ ਨੇ ਜਵਾਬ 2 ਬੁਲੇਟ ਪੁਆਇੰਟਸ ਦੇ ਨਾਲ ਦਿੱਤਾ ਹੈ। ਜੀ, peaceful assembly and protest are essential components of any thriving democracy. ਕਿ ਪੀਸਫੁਲ ਢੰਗ ਨਾਲ ਕਿਤੇ ਵੀ ਇਕੱਠੇ ਹੋਣਾ ਤੇ ਪ੍ਰੋਟੈਸਟ ਕਰਨਾ, ਇਹ ਜਿਹੜੀ ਵੀ ਜਮਹੂਰੀਅਤ ਅੱਗੇ ਵੱਧ ਰਹੀ ਹੈ, ਥਰਾਈਵਿੰਗ ਹੈ, ਉਹਦੇ ਜ਼ਰੂਰੀ ਪੁਰਜ਼ੇ ਨੇ, ਉਹਦੇ ਜ਼ਰੂਰੀ ਕੰਪੋਨੈਂਟ ਨੇ। ਇਹਦਾ ਮਤਲਬ ਇਹ ਵੀ ਭਾਰਤ ਸਰਕਾਰ ਦੇ ਮੂੰਹ ਤੇ ਚਪੇੜ ਹੈ ਕਿ ਭਾਈ ਤੁਸੀਂ ਆਪਣੇ ਆਪ ਨੂੰ ਜਮਹੂਰੀਅਤ ਕਹਿੰਦੇ ਹੋ ਪਰ ਤੁਸੀਂ ਪੀਸਫੁਲ ਜਿਹੜਾ ਹੈ ਉਹ ਪ੍ਰੋਟੈਸਟ ਅਲਾਓ ਨਹੀਂ ਕਰ ਰਹੇ, ਇਸ ਲਈ ਤੁਸੀਂ ਜਮਹੂਰੀਅਤ ਦੀ ਕੈਟਾਗਰੀ 'ਚ ਨਹੀਂ ਆਉਂਦੇ। ਦੂਸਰਾ ਬੁਲੇਟ ਪੁਆਇੰਟ ਉਹਨਾਂ ਦਾ, we have been monitoring recent protest by farmers in India closely. ਕਿ ਅਸੀਂ ਜਿਹੜੇ ਫਾਰਮਰ ਪ੍ਰੋਟੈਸਟ ਨੇ ਉਹਨਾਂ ਨੂੰ ਬੜੀ ਕਲੋਜ਼ਲੀ ਮੋਨੀਟਰ ਕਰ ਰਹੇ ਹਾਂ। ਰੀਸੈਂਟਲੀ we have been monitoring recent protests by farmers in India closely and are concerned by reports. ਔਰ ਸਾਨੂੰ ਇਸ ਗੱਲ ਦਾ ਫਿਕਰ ਹੈ, ਕੰਸਰਨ ਡਿਪਲੋਮੈਟਿਕ ਪੋਲਾਈਟ ਵਰਡ ਹੁੰਦਾ ਹੈ ਕਿ ਵੀ ਅਸੀਂ ਚਿੰਤਾਤ ਹੋ ਰਹੇ ਹਾਂ that clashes between police and protesters have turned violent. ਕਿ ਪੁਲਿਸ ਔਰ ਫਾਰਮਰਸ ਵਿਚਾਲੇ ਜਿਹੜਾ ਟਕਰਾਅ ਹੈ ਉਹ ਹਿੰਸਕ ਹੋਇਆ, ਰਿਜ਼ਲਟਿੰਗ ਇਨ ਸੈਵਰਲ ਡੈਥਸ। ਹੁਣ ਇਹ ਮੇਰੇ ਲਈ ਥੋੜ੍ਹਾ, ਕਿਉਂਕਿ ਕਨਫਰਮ ਕਰਕੇ ਸਵਾਲ ਆਇਆ, ਜੇ ਤਾਂ ਸਪੌਂਟੇਨੀਅਸ ਹੋਏ। ਹੁਣ ਜਿਹੜੀ ਡੈਥ ਦੀ ਗੱਲ ਹੈ ਉਹ ਤਾਂ ਇਕੱਲੀ ਸ਼ੁਭਕਰਮ ਸਿੰਘ ਦੀ ਹੋ ਰਹੀ ਹੈ, ਈਵਨ ਉਹਦੀ ਵੀ ਬਾਡੀ ਨੂੰ ਉਹਨਾਂ ਨੇ ਅਜੇ ਪੋਸਟਮਾਰਟਮ ਨਹੀਂ ਕੀਤਾ ਜਾਂ ਸਾੜਨ ਨਹੀਂ ਦਿੱਤਾ ਕਿ ਭਾਈ ਕੇਸ ਰਜਿਸਟਰ ਕਰੋ। ਹੁਣ ਜਦੋਂ ਸਟੇਟ ਡਿਪਾਰਟਮੈਂਟ ਰਿਜ਼ਲਟਿੰਗ ਇਨ ਸੈਵਰਲ ਡੈਥਸ ਕਹਿ ਰਿਹਾ ਹੈ ਤੇ ਐਸਾ ਕੁਛ ਹੈ ਜੋ ਲੁਕਾਇਆ ਜਾ ਰਿਹਾ, ਜੋ ਸਾਡੇ ਸਾਹਮਣੇ ਨਹੀਂ ਹੈ। ਸੋ ਇਹ ਮੈਂ ਇਸ ਲਈ ਵੀ ਜਿੱਥੇ ਅਸੀਂ ਸ਼ੁਕਰੀਆ ਅਦਾ ਕਰਦੇ ਹਾਂ ਜਹਾਂ ਜ਼ੇਬ ਸਾਹਿਬ ਦਾ ਕਿ ਉਹਨਾਂ ਨੇ ਇੱਕ ਇੰਪੋਰਟੈਂਟ ਇਸ਼ੂ ਉਠਾ ਕੇ ਜਿਹੜਾ ਉਹ ਅਮਰੀਕਨ ਸਟੇਟ ਡਿਪਾਰਟਮੈਂਟ ਦੇ ਨੋਟਿਸ 'ਚ ਲਿਆਂਦਾ। ਅੱਜ ਵੈਸੇ ਜਹਾਂ ਜ਼ੇਬ ਹੋਰਾਂ ਨੇ ਮੈਨੂੰ ਆਲਮੋਸਟ 10 ਮਿੰਟ ਤੋਂ ਜ਼ਿਆਦਾ ਇੰਟਰਵਿਊ ਵੀ ਕੀਤਾ ਹੈ ਥਰੂ ਜ਼ੂਮ। ਆਉਣ ਵਾਲੇ 1-2 ਦਿਨਾਂ 'ਚ ਉਹ ARY 'ਤੇ ਜਾਏਗਾ ਇੰਟਰਵਿਊ ਔਰ ਅਸੀਂ ਆਪਣੇ ਦਰਸ਼ਕਾਂ ਨਾਲ ਵੀ ਸਾਂਝਾ ਕਰਾਂਗੇ। ਔਰ ਇੱਕ ਪਾਸੇ ਅਸੀਂ ਸਮਝਦੇ ਹਾਂ ਵੀ ਇਹ ਹੈ ਜਿਹੜੀ ਗੁੱਡਵਿਲ ਓਵਰ ਈਅਰਸ ਤੁਸੀਂ ਪੈਦਾ ਕਰਦੇ ਹੋ। ਅਲਟੀਮੇਟਲੀ ਜੇ ਅਸੀਂ ਆਪਣਾ ਕੇਸ ਕੱਲ੍ਹ ਨੂੰ ਯੂਨਾਈਟਿਡ ਨੇਸ਼ਨਸ ਵੀ ਲੈ ਕੇ ਜਾਣਾ, ਕੋਈ ਤਾਂ ਮੁਲਕ ਹੋਏਗਾ ਜਿਹੜਾ ਸਾਡੀ ਬਾਂਹ ਫੜੇਗਾ। ਹਾਂਜੀ, ਹਾਲਾਂਕਿ ਅਸੀਂ ਜਦੋਂ ਕਿ ਇਸ ਪਾਰਟ ਨੂੰ ਦੇਖਦੇ ਹਾਂ, ਕੁਛ ਹਮੇਸ਼ਾ ਅਪਵਾਦ ਵੀ ਰਹਿੰਦੇ ਨੇ, ਉਹ ਰਹਿਣੇ ਹੀ ਨੇ। ਉਹ ਸਾਡੇ 'ਚ ਵੀ ਐਸੇ ਹੋਣੇ ਨੇ ਜਿਨ੍ਹਾਂ ਨੇ ਬੀਤੇ ਨੂੰ ਭੁੱਲਣਾ ਨਹੀਂ ਹੈ। ਔਰ ਕਿਸੇ ਨੇ ਦਾ ਹੀ ਮੈਂ ਅੱਜ ਸ਼ਾਇਦ ਇੱਕ ਮੇਰਾ ਦੇਗਸਤਾਨ ਜਿਹਨੇ ਨਾਵਲ ਲਿਖਿਆ ਬੜਾ ਪੋਪੂਲਰ ਹੈ, ਉਹਨੇ ਕਿਤੇ ਗਿਆ ਸੀ ਕਿ ਜਿਹੜੇ ਅਤੀਤ ਵੱਲ ਰਾਈਫਲ ਦਾ ਫਾਇਰ ਕਰਦੇ ਨੇ, ਭਵਿੱਖ ਉਹਨਾਂ ਦਾ ਤੋਪ ਬਣ ਕੇ ਉਹਨਾਂ ਨੂੰ ਵੱਜਦਾ। ਸੋ ਕੁਝ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਤੁਹਾਨੂੰ ਵਕਤ ਦੇ ਨਾਲ ਦੇਖਣਾ ਹੁੰਦਾ ਹੈ, ਬਹੁਤ ਕੁਛ ਬਦਲਦਾ ਹੈ। ਜਰਮਨ ਔਰ ਫਰਾਂਸ ਦੇ ਕੀ ਰਿਲੇਸ਼ਨਸ਼ਿਪ ਰਹੇ ਹਿਸਟਰੀ 'ਚ, ਬ੍ਰਿਟਨ ਔਰ ਜਿਹੜਾ ਜਰਮਨ ਦਾ ਕੀ ਰਿਹਾ, ਵੀਅਤਨਾਮ ਔਰ ਅਮਰੀਕਾ ਜਿਹਨੇ 6 ਮਿਲੀਅਨ ਜਿਹੜੇ ਨੇ ਉੱਥੇ ਜਾ ਕੇ
ਮਾਰੇ ਵਿਤਨਾਮੀ ਅੱਜ ਉਸ ਖਿੱਤੇ ਦੇ ਵਿੱਚ ਸਭ ਤੋਂ ਟਰਸਟਵਰਦੀ ਐਲਾਈ ਅਮਰੀਕਾ ਦਾ ਜਿਹੜਾ ਹੈ ਉਹ ਵਿਤਨਾਮ ਹੈ। ਸੋ ਮੈਂ ਸਮਝਦਾ ਵੀ ਸਾਡੇ ਉਸ ਤਬਕੇ ਨੂੰ ਦੂਸਰੇ ਪਾਸੇ ਵੀ ਨੇ ਜਿਨ੍ਹਾਂ ਦੇ ਅੰਦਰ ਇੱਕ ਆਪਣੀ ਕਿਸਮ ਦਾ ਕੱਟੜਵਾਦ ਹੈ, ਪਰ ਅਸੀਂ ਇਹ ਸਮਝਦੇ ਹਾਂ ਕਿ ਇਹ ਜਿਹੜੀ ਸਾਡੀ ਗੁੱਡਵਿਲ ਹੈ ਅਲਟੀਮੇਟਲੀ ਇਹ ਇਸ ਦੇ ਫਰੂਟ ਵੀ ਨੇ ਔਰ ਅਸੀਂ ਐਪਰੀਸ਼ੀਏਟ ਕਰਦੇ ਹਾਂ। ਔਰ ਜਿੱਥੇ ਅਸੀਂ ਫਾਰਮਰ ਐਜੀਟੇਸ਼ਨ ਦੀ ਗੱਲ ਕਰ ਰਹੇ ਹਾਂ ਉੱਥੇ ਇਹ ਵੀ ਇੱਕ ਟਵੀਟ ਜਿਹੜਾ ਸਾਡੀ ਨਜ਼ਰ 'ਚ ਆਇਆ ਕਿ ਭਾਈ ਹਰਿਆਣਾ ਪੁਲਿਸ ਬਿਗ ਬ੍ਰੇਕਿੰਗ ਦੇ ਥੱਲੇ ਹਰਿਆਣਾ ਪੁਲਿਸ ਹੈਜ਼ ਇਨੀਸ਼ੀਏਟਿਡ the process of cancelling the passports and visas of protesters who were present at Shambhu border ਕਿ ਭਾਈ ਹਰਿਆਣਾ ਪੁਲਿਸ ਨੇ ਉਹਨਾਂ ਦੇ ਪਾਸਪੋਰਟ ਔਰ ਵੀਜ਼ੇ ਕੈਂਸਲ ਕਰਨੇ ਸ਼ੁਰੂ ਕੀਤੇ ਨੇ ਜਿਹੜੇ ਸ਼ੰਭੂ ਬਾਰਡਰ ਦੇ ਉੱਤੇ ਗਏ। all kind of cheap means to suppress the dissent, dictatorial regime in power in both ਹਰਿਆਣਾ and center ਕਿ ਜੋ ਦਿੱਲੀ ਦੇ ਵਿੱਚ ਵੀ ਔਰ ਹਰਿਆਣੇ 'ਚ ਵੀ ਡਿਕਟੇਟਰਾਨਾ ਬਿਹੇਵੀਅਰ ਹੈ। ਔਰ ਅਸੀਂ ਇਹ ਆਸ ਹੀ ਕਰਦੇ ਹਾਂ, ਹਾਲਾਂਕਿ ਇਸ ਮੁੱਦੇ ਦੇ ਉੱਤੇ ਦਿੱਲੀ ਮਾਰਚ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਦਾ ਬਹੁਤ ਬੁਰੀ ਤਰ੍ਹਾਂ ਆਪਸੀ ਟਕਰਾਅ ਹੈ। ਉਹੀ ਕਾਮਰੇਡੀ ਲਾਈਨ ਵਾਲਿਆਂ ਨੇ ਤਾਂ WTO ਦੇ ਮਗਰ ਲਾਤਾ ਜੀ, ਵਰਲਡ ਟ੍ਰੇਡ ਆਰਗੇਨਾਈਜੇਸ਼ਨ ਚੋਂ ਨਿਕਲੋ। ਅੱਜ ਦੀ ਆਵਾਜ਼ ਪ੍ਰੋਗਰਾਮ 'ਚ ਮੈਂ ਕਿਹਾ ਸੀ ਕਿ ਭਾਈ ਇਹਨਾਂ ਕਾਮਰੇਡਾਂ ਦਾ ਆਕਾ ਤਾਂ ਵੱਡਾ ਚੀਨ ਹੈ, ਪਹਿਲਾਂ ਚੀਨ ਨੂੰ ਕਹੋ ਕਿ ਜੀ ਉਹ ਨਿਕਲੇ ਵਰਲਡ ਟ੍ਰੇਡ ਆਰਗੇਨਾਈਜੇਸ਼ਨ 'ਚੋਂ। ਉਹਨਾਂ ਦਾ ਜੇ 800 ਬਿਲੀਅਨ ਦਾ ਸਰਪਲਸ ਹੈ ਅਮਰੀਕਾ ਦੇ ਨਾਲ, ਜਾਂ ਦੂਜਾ ਉਹ ਇੱਕ ਕਮਿਊਨਿਸਟ ਕੰਟਰੀ ਆ, ਉੱਥੇ ਕੀ ਕਰ ਰਿਹਾ ਵਰਲਡ ਟ੍ਰੇਡ ਆਰਗੇਨਾਈਜੇਸ਼ਨ। ਸੋ ਇਹ ਵੀ ਜਦੋਂ ਕਈ ਵਾਰੀ ਤੁਸੀਂ ਕਿਸੇ ਮੂਵਮੈਂਟ ਨੂੰ ਕਿਰਾਏ ਪਾਉਣਾ ਹੁੰਦਾ, ਮੈਂ ਸਮਝਦਾ ਵੀ ਇਹ WTO ਵਾਲਾ ਇਸ਼ੂ ਜਾਣ ਬੁੱਝ ਕੇ ਇੰਡੀਅਨ ਸਿਸਟਮ ਨੇ ਲਿਆਂਦਾ ਹੈ। ਔਰ ਕਿਉਂਕਿ ਉਹਨਾਂ ਨੂੰ ਇਹ ਲੱਗਦਾ ਹੈ ਵੀ ਅਮਰੀਕਾ ਦੀ ਹਮਦਰਦੀ, ਵੈਸਟ ਦੀ ਹਮਦਰਦੀ ਸਿੱਖਾਂ ਨਾਲ ਵੱਧ ਰਹੀ ਹੈ, ਤੇ ਜੇ ਹੁਣ WTO ਹੈ ਜਾਂ ਦੂਜਾ ਉਹ ਤਾਂ ਅਮਰੀਕਾ ਹੀ ਲੀਡ ਕਰਦਾ। ਜੇ ਉੱਥੇ ਕਿਸਾਨ ਅਮਰੀਕਾ ਦਾ ਝੰਡਾ ਸਾੜਨ ਤੱਕ ਪਹੁੰਚ ਜਾਂਦੇ ਨੇ ਔਰ ਦੂਸਰਾ ਕਰਦੇ ਨੇ ਤੇ ਇਹ ਕਿਹਦੇ ਫਾਇਦੇ 'ਚ ਹੈ। ਸੋ ਅਸੀਂ ਇਹ ਹੋਪ ਹੀ ਕਰ ਸਕਦੇ ਹਾਂ ਕਿ ਭਾਈ ਆਲਰੇਡੀ 5-6 ਡੈਥਸ ਤਾਂ ਕਿਸਾਨਾਂ ਦੀਆਂ ਭਾਵੇਂ ਗੋਲੀ ਲੱਗਣ ਨਾਲ ਇੱਕੋ ਦਾ ਹੀ ਪੁਸ਼ਟੀ ਹੁੰਦੀ ਹੈ, 4-5 ਵੈਸੇ ਬਿਮਾਰੀ ਨਾਲ ਨੇ, ਪਰ ਦੁਨੀਆ ਦਾ ਧਿਆਨ ਇਸ ਵੇਲੇ ਸਿੱਖਾਂ ਨੇ ਜਿਵੇਂ ਡਾਇਸਪੋਰਾ ਸਿੱਖ ਖਲੋਤੇ ਨੇ, ਤੇ ਜੇ ਇਹ ਇਸੇ ਕਿਸਮ ਦੀਆਂ ਹੀ ਬਚਕਾਨਾ ਜਿਹੀਆਂ ਹਰਕਤਾਂ ਕਰਦੇ ਰਹੇ ਤੇ ਇਹ ਸਮੁੱਚੀ ਕੌਮ ਦਾ ਨੁਕਸਾਨ ਹੋਏਗਾ ਇਸ ਦੇ ਨਾਲ। ਸੋ ਅਸੀਂ ਵਿਸ਼ ਹੀ ਕਰ ਸਕਦੇ ਹਾਂ ਕਿ ਭਾਈ ਸਦਬੁੱਧੀ ਜਿਹਨੂੰ ਕਹਿੰਦੇ ਨੇ ਮਹਾਰਾਜ ਜਿਹੜੀ ਹੈ ਸਮਤ ਬਖਸ਼ਣ ਇਹਨਾਂ ਨੂੰ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਲੈਣੇ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ ਔਰ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਉੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਮਿਲਦੇ ਆ ਆਫਟਰ ਦਿਸ ਸ਼ਾਰਟ ਬ੍ਰੇਕ।